ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868, UK ਦੇ ਲਈ 3300101100, 3300 ਜਰਮਨੀ ਦੇ ਲਈ 51180904041511 80 90 40 41, ਫਰਾਂਸ ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 612080805601, 6128028080 5501। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤੇ, ਪ੍ਰੋਗਰਾਮ ਹੈ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ, ਜੋ ਦੱਸਣਗੇ ਸਾਨੂੰ ਪੰਜਾਬ ਤੇ ਭਾਰਤ ਦੇ ਵਿੱਚ ਜਿਹੜੀਆਂ ਆਪਾਂ ਖਬਰਾਂ ਸੁਣਦੇ ਹਾਂ, ਹੈਡਲਾਈਨ ਸੁਣਦੇ ਹਾਂ, ਉਹਨਾਂ ਦੇ ਪਿੱਛੇ ਕੀ ਲੁਕਿਆ ਹੁੰਦਾ ਹੈ। ਅਤੇ ਜੀ ਇਸ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 4082722500, ਕਰਮਪਾਲ ਸਿੰਘ ਜੀ ਤੇ ਜਸਜੀਤ ਕੌਰ ਜੀ, ਚਰਨਜੀਤ ਸਿੰਘ ਜੀ, ਮੰਜਲ ਬ੍ਰਦਰਸ, ਦਲੀਪ ਸਿੰਘ ਤੇ ਅਵਤਾਰ ਸਿੰਘ ਜੀ, ਰਜਿੰਦਰ ਕੌਰ ਜੀ, ਰਜਿੰਦਰ ਕੁਮਾਰ ਜੀ, ਹਰਕੇਵਲ ਸਿੰਘ ਤੇ ਰਵਿੰਦਰ ਕੌਰ ਅਟਵਾਲ ਜੀ, ਗੁਰਦੀਪ ਸਿੰਘ ਵਿਰਦੀ ਤੇ ਹਰਦੀਪ ਸਿੰਘ ਜੀ। ਇਹਨਾਂ ਦੇ ਬਹੁਤ ਧੰਨਵਾਦੀ ਹਾਂ ਜੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਤੇ ਹੁਣ ਆਪਾਂ ਗੱਲਬਾਤ ਕਰਾਂਗੇ ਜੀ ਬਲਤੇਜ ਪੰਨੂ ਹੋਰਾਂ ਨਾਲ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਜੀ ਬਲਤੇਜ ਪੰਨੂ ਜੀ, ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ। ਚੰਡੀਗੜ੍ਹ ਦੇ ਵਿੱਚ ਜਿਹੜੀ ਬਰਡ ਫਲੂ ਆ, ਉਹਦੀ ਰੌਲੀ ਪੈਂਦੀ ਸੀਗੀ, ਤੇ ਹੁਣ ਉਹ ਬਿਲਕੁਲ ਉਸ ਦੀ ਪੁਸ਼ਟੀ ਹੋ ਗਈ ਕਿ ਬਰਡ ਫਲੂ ਹੈਗਾ ਬਹੁਤ ਜ਼ਿਆਦਾ। ਕੱਲ ਵੀ ਆਪਾਂ ਸਾਂਝਾ ਕੀਤਾ ਸੀਗਾ ਜੀ ਕਿ 20 ਦੇ ਕਰੀਬ ਜਿਹੜੀਆਂ ਬੱਤਕਾਂ ਸੀਗੀਆਂ ਉਹ ਮਰ ਗਈਆਂ ਸੀਗੀਆਂ, ਤੇ ਹੁਣ ਜਿਹੜੀ ਇਹਦੀ ਪੁਸ਼ਟੀ ਹੋ ਗਈ ਹੈ ਕਿ ਵਾਕਈ ਉੱਥੇ ਬਰਡ ਫਲੂ ਹੈ। ਜਿਹੜੀਆਂ ਸੁਖਨਾ ਝੀਲ ਦੇ ਉੱਤੇ ਬੱਤਕਾਂ ਸੀਗੀਆਂ, ਉਹਨਾਂ ਦਾ ਸਫਾਇਆ ਜਿਹੜਾ ਜੀ ਉਹ ਸ਼ੁਰੂ ਕੀਤਾ ਗਿਆ, ਭਾਵ ਕਿ ਉਹਨਾਂ ਨੂੰ ਮਾਰਿਆ ਜਾ ਰਿਹਾ, ਸਾਰੀਆਂ ਨੂੰ ਮਾਰ ਕੇ ਉਹਨਾਂ ਨੂੰ ਦੱਬਿਆ ਜਾ ਰਿਹਾ, ਤਾਂ ਕਿ ਅੱਗੋਂ ਜਿਹੜਾ ਜੀ ਇਹ ਕਿਤੇ ਜਿਹੜਾ ਜੀ ਫੈਲ ਨਾ ਜਾਵੇ। ਸੁਖਨਾ ਝੀਲ ਦੇ ਉੱਤੇ ਲੋਕਾਂ ਤੇ ਜਾਣ ਦੇ ਉੱਤੇ ਜਿਹੜੀ ਹੈ ਜੀ ਉਹ ਰੋਕ ਲਾ ਦਿੱਤੀ ਗਈ ਹੈ। ਚੰਡੀਗੜ੍ਹ ਦੇ ਨਾਲ ਲੱਗਦੇ ਜਿਹੜੇ ਏਰੀਆਜ਼ ਨੇ, ਉਹਨਾਂ ਦੇ ਉੱਤੇ ਵੀ ਜਿਹੜੀ ਹੈ ਜੀ ਸਰਵੇਖਣ ਕੀਤਾ ਜਾ ਰਿਹਾ। ਅੱਧੀ ਦਰਜਨ ਸ਼ਹਿਰਾਂ ਦੇ ਵਿੱਚ ਲੈਬੋਰਟਰੀਜ਼ ਜਿਹੜੀਆਂ ਨੇ ਉਹ ਖੋਲੀਆਂ ਗਈਆਂ ਨੇ। ਇਹਨੂੰ ਲੈ ਕੇ ਬਹੁਤ ਵੱਡਾ ਪੈਨਿਕ ਜਿਹੜਾ ਜੀ ਉਹ ਕ੍ਰੀਏਟ ਹੋ ਗਿਆ ਪੰਜਾਬ ਦੇ ਵਿੱਚ, ਚੰਡੀਗੜ੍ਹ ਦੇ ਵਿੱਚ, ਹਰਿਆਣੇ ਦੇ ਵਿੱਚ। ਖਾਸ ਤੌਰ ਦੇ ਉੱਤੇ ਜਿਹੜੇ ਮੀਟ ਖਾਣ ਵਾਲੇ ਜਾਂ ਜਿਹੜੇ ਆਂਡੇ ਵਗੈਰਾ ਖਾਣ ਵਾਲੇ ਨੇ, ਉਹਨਾਂ ਦੇ ਵਿੱਚ ਇੱਕ ਦਹਿਸ਼ਤ ਦਾ ਜਿਹੜਾ ਜੀ ਉਹ ਮਾਹੌਲ ਸ਼ੁਰੂ ਹੋ ਗਿਆ। ਹਾਲਾਂਕਿ ਜਿਹੜੇ ਡਾਕਟਰ ਨੇ ਉਹ ਇਹ ਕਹਿ ਰਹੇ ਨੇ ਕਿ ਇਹ ਅਜੇ ਫੈਲਿਆ ਨਹੀਂ, ਪਰ ਜਦੋਂ ਪੁਸ਼ਟੀ ਹੋ ਗਈ, ਕਿਉਂਕਿ ਇਹ ਬੜੀ ਤੇਜ਼ੀ ਦੇ ਨਾਲ ਜਿਹੜਾ ਜੀ ਉਹ ਫੈਲਦਾ, ਪਹਿਲਾਂ ਵੀ ਜਿਹੜਾ ਜੀ ਕਈ ਵਾਰੀ ਆ ਚੁੱਕਾ ਕੇਰਲਾ ਦੇ ਵਿੱਚ, ਤਾਂ ਇਸ ਵੇਲੇ ਕਾਫੀ ਇਹਦਾ ਇਫੈਕਟ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ। ਔਰ ਪੰਜਾਬ ਦੇ ਵਿੱਚ ਵੀ ਚੰਡੀਗੜ੍ਹ ਤੋਂ ਸ਼ੁਰੂ ਹੋਇਆ ਜਿਹੜਾ ਜੀ ਇਹ ਬਰਡ ਫਲੂ ਆ, ਉਹਦੇ ਨਾਲ ਜਿਹੜੀ ਪੋਲਟਰੀ ਇੰਡਸਟਰੀ ਹੈ ਉਹਦੇ ਉੱਤੇ ਇੱਕ ਬਹੁਤ ਵੱਡਾ ਜਿਹੜਾ ਜੀ ਉਹ ਧੱਕਾ ਲੱਗੂਗਾ। ਔਰ ਲੋਕਾਂ ਦੇ ਵਿੱਚ ਜਿਹੜਾ ਡਰ ਤੇ ਸਹਿਮ ਜਿਹੜਾ ਉਹ ਪਾਇਆ ਜਾ ਰਿਹਾ ਇਹਨੂੰ ਬਰਡ ਫਲੂ ਨੂੰ ਲੈ ਕੇ ਜੀ। ਇਹ ਵਿਆਹਾਂ ਸ਼ਾਦੀਆਂ ਦੇ ਦਿਨ ਵੀ ਹੁੰਦੇ ਨੇ, ਵਿਆਹ ਵਗੈਰਾ ਬਹੁਤ ਨੇ ਜੀ, ਤੋਂ ਪਤਾ ਕਿ ਪੋਲਟਰੀ ਬਹੁਤ ਜ਼ਿਆਦਾ ਜਿਹੜੀ ਹੈ ਜੀ ਉਹ ਲੱਗਦੀ ਹੈ, ਪਰ ਡਰ ਦਾ ਜਿਹੜਾ ਮਾਹੌਲ ਹੈ ਉਹ ਲੋਕਾਂ ਦੇ ਵਿੱਚ ਜਿਵੇਂ ਪੈ ਗਿਆ ਜੀ, ਉਹਦੇ ਨਾਲ ਨਿਰਸੰਦੇਹ ਇੰਡਸਟਰੀ ਤਾਂ ਹਰਟ ਜਿਹੜੀ ਉਹ ਹੋਊਗੀ, ਪਰ ਸਿਹਤ ਪਹਿਲਾਂ ਜੀ। ਜੀ ਬਿਲਕੁਲ, ਇਸ ਦਾ ਤਾਂ ਖਿਆਲ ਬਹੁਤ ਜ਼ਰੂਰੀ ਆ ਕਿ ਇਸ ਦਾ ਖਿਆਲ ਰੱਖਿਆ ਜਾਵੇ। ਕਿ ਇਹਨਾਂ ਦੇ ਵੀ ਪਤਾ ਲੱਗਾ ਕਿ ਜਿਹੜੇ ਆਂਡੇ ਸੀਗੇ ਉਹਨਾਂ ਦੀ ਸਪਲਾਈ ਵੀ ਬੰਦ ਹੋ ਗਈ ਹੈ। ਜੀ ਬਿਲਕੁਲ, ਸਾਰਾ ਕੁਝ ਹੀ ਤਕਰੀਬਨ ਜਿਹੜੀ ਪੰਜਾਬ ਜਾਂ ਚੰਡੀਗੜ੍ਹ ਦੇ ਨੇੜੇ ਤੇੜੇ ਤੋਂ ਜਿਹੜੀ ਪੋਲਟਰੀ ਜਿਹੜੀ ਬਾਹਰ ਜਾਂਦੀ ਹੈ ਦੂਜੇ ਸ਼ਹਿਰਾਂ ਦੇ ਵਿੱਚ ਜੀ, ਉਹ ਸਾਰੇ ਦਾ ਸਾਰਾ ਜਿਹੜਾ ਜੀ ਰੁਕ ਗਿਆ ਹਾਲ ਦੀ ਘੜੀ। ਨਾ ਕਰ ਦਿੱਤੀ ਜੀ ਬਹੁਤਿਆਂ ਨੇ, ਜਿਹੜੀਆਂ ਲੈਣ ਵਾਲੇ ਨੇ ਉਹਨਾਂ ਨੇ, ਇਸ ਬਰਡ ਫਲੂ ਦੀ ਆਮਦ ਦੀ ਵਜ੍ਹਾ ਕਰਕੇ ਜੀ ਜਿਹੜੇ ਕੰਟਰੈਕਟ ਨੇ ਉਹ ਕਹਿੰਦੇ ਜਿੰਨੀ ਦੇਰ ਤੱਕ ਇਹ ਕਲੀਅਰ ਨਹੀਂ ਹੁੰਦਾ ਉਨੀ ਦੇਰ ਤੱਕ ਨਹੀਂ ਚੁੱਕਾਂਗੇ ਕੋਈ। ਜੀ
ਹਾਂ, ਤੇ ਅੱਗੇ ਗੱਲ ਕਰਦੇ ਜੀ ਪ੍ਰਕਾਸ਼ ਸਿੰਘ ਬਾਦਲ ਦੀ। ਉਹਨਾਂ ਨੇ ਹਰਿਆਣੇ ਦੇ ਮੁੱਖ ਮੰਤਰੀ ਤੋਂ ਮਦਦ ਮੰਗੀ ਆ ਘੱਗਰ ਦਰਿਆ ਲਈ। ਬਦਲੇ ਹੋਏ ਸਮੇਂ ਦੇ ਵਿੱਚ ਜੀ ਸਾਰਾ ਕੁਝ ਹੀ ਜਿਵੇਂ ਕਹਿੰਦੇ ਨਾ ਸਿਆਣੇ ਕਹਿੰਦੇ ਬਦਲ ਜਾਂਦਾ ਹੈ। ਕਿਸੇ ਟਾਈਮ ਹਰਿਆਣਾ ਜਿਹੜਾ ਸੀਗਾ ਉਹ ਮਦਦ ਮੰਗਦਾ ਹੁੰਦਾ ਸੀਗਾ ਕਿ ਪੰਜਾਬ ਮੇਰਾ ਵੱਡਾ ਭਰਾ ਹੈ, ਇਸ ਮਾਮਲੇ 'ਚ ਮੇਰੀ ਜਿਹੜੀ ਮਦਦ ਕਰੋ। ਹੁਣ ਹਾਲਾਤ ਬਦਲ ਗਏ ਜੀ। ਹੁਣ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਹਰਿਆਣੇ ਦੇ ਮੁੱਖ ਮੰਤਰੀ ਤੋਂ ਜਿਹੜੀ ਹੈ ਜੀ ਉਹ ਮਦਦ ਮੰਗ ਰਹੇ ਨੇ, ਔਰ ਮੰਗ ਰਹੇ ਨੇ ਜਿਹੜਾ ਘੱਗਰ ਦਰਿਆ ਦੇ ਮਾਮਲੇ ਦੇ ਵਿੱਚ। ਘੱਗਰ ਜਿਹੜਾ ਹੈ ਜੀ, ਮੈਂ ਦੱਸਦਾ ਕਿ ਇਹ ਇੱਕ ਇੱਦਾਂ ਦਾ ਸਬਜੈਕਟ ਹੈ ਜਿਹਦੇ ਉੱਤੇ ਰਾਜਨੀਤੀ ਅੱਜ ਦੀ ਨਹੀਂ ਦਹਾਕਿਆਂ ਤੋਂ ਜਿਹੜੀ ਆ ਉਹ ਹੋਈ ਜਾ ਰਹੀ ਹੈ। ਇਹਨੂੰ ਘੱਗਰ ਜਿਹੜਾ ਪਟਿਆਲੇ ਡਿਸਟ੍ਰਿਕਟ ਦੇ ਵਿੱਚੋਂ ਦੀ ਲੰਘਦਾ ਔਰ ਬਹੁਤ ਵੱਡੀ ਮਾਰ ਜਿਹੜੀ ਹੈ ਜੀ ਕਰਦਾ ਹੜ੍ਹਾਂ ਦੇ ਦਿਨਾਂ ਦੇ ਦੌਰਾਨ। ਬਰਸਾਤੀ ਚੋਅ ਆ ਇੱਕ ਇਹ। ਦੂਜਾ ਇਹ ਜੀ, ਇਹਦੇ ਵਿੱਚ ਜਿੰਨਾ ਗੰਦ ਪਾਇਆ ਜਾ ਰਿਹਾ ਘੱਗਰ ਦੇ ਵਿੱਚ, ਉਹ ਪਾਣੀ ਜਿਹੜਾ ਉਹ ਗੰਦਾ ਕਰ ਰਿਹਾ। ਇੱਥੋਂ ਪਰਨੀਤ ਕੌਰ ਹੋਰੀ ਪਟਿਆਲੇ ਨੂੰ ਲਗਾਤਾਰ ਜਿਹੜਾ ਜੀ ਉਹ ਰਿਪਰੈਜ਼ੈਂਟ ਕਰਦੇ ਰਹੇ, ਮੈਂਬਰ ਪਾਰਲੀਮੈਂਟ ਰਹੇ, ਉਹ ਕੇਂਦਰ ਦੇ ਵਿੱਚ ਵਜ਼ੀਰ ਰਹੇ, ਕੈਪਟਨ ਅਮਰਿੰਦਰ ਸਿੰਘ ਹੋਰੀ ਮੁੱਖ ਮੰਤਰੀ ਰਹੇ। ਹਮੇਸ਼ਾ ਘੱਗਰ ਜਿਹੜਾ ਉਹ ਲੋਕਾਂ ਨੇ ਸੁਣਿਆ ਜ਼ਰੂਰ, ਪਰ ਇਹਦੇ ਉੱਤੇ ਕੁਝ ਵੀ ਜਿਹੜਾ ਜੀ ਕੰਮ ਨਹੀਂ ਕੀਤਾ ਕਦੀ ਕਿਸੇ ਸਰਕਾਰ ਨੇ। ਇਹਦੇ ਉੱਤੇ ਸਿਰਫ ਔਰ ਸਿਰਫ ਰਾਜਨੀਤੀ ਜਿਹੜੀ ਇਹਨਾਂ ਦੀ ਉਹ ਕੀਤੀ। ਹੁਣ ਘੱਗਰ ਦਰਿਆ ਨੂੰ ਸਾਫ਼ ਕਰਨ ਤੇ ਇਹਨੂੰ ਪੋਲਿਊਸ਼ਨ ਜਿਹੜਾ ਦੀ ਮੁਕਤ ਕਰਨ ਦੇ ਵਾਸਤੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਜਿਹੜਾ ਦੀ ਪ੍ਰਕਾਸ਼ ਸਿੰਘ ਬਾਦਲ ਹੋਰੀ ਮਿਲੇ ਨੇ, ਔਰ ਉਹਨਾਂ ਨੂੰ ਇਹ ਕਿਹਾ ਕਿ ਜਿਹੜਾ ਸ਼ਹਿਰਾਂ ਦਾ ਗੰਦਾ ਪਾਣੀ ਘੱਗਰ ਦਰਿਆ ਦੇ ਵਿੱਚ ਪੈਂਦਾ, ਉੱਤੇ ਸੀਵਰੇਜ ਟ੍ਰੀਟਮੈਂਟ ਪਲਾਂਟ ਜਿਹੜੇ ਉਹ ਸਥਾਪਿਤ ਕਰਕੇ STPs ਦੀ ਨਵੀਂ ਟੈਕਨੋਲੋਜੀ ਨਾਲ ਜਿਹੜਾ ਇਹਦਾ ਪੱਧਰ ਉੱਚਾ ਜਿਹੜਾ ਉਹ ਚੁੱਕਿਆ ਜਾਵੇ। ਔਰ ਇਹ ਵੀ ਕਿਹਾ ਗਿਆ ਜੀ ਕਿ ਗੰਦਾ ਪਾਣੀ ਘੱਗਰ ਤੋਂ ਛੱਡਣ ਤੋਂ ਪਹਿਲਾਂ ਇਹਦੀ ਸਫਾਈ ਕਰਕੇ ਬਾਇਓਕੈਮੀਕਲ ਆਕਸੀਜਨ ਡਿਮਾਂਡ ਜਿਹੜੀ ਹੈ ਉਹਦਾ ਪੱਧਰ 10 mg ਪ੍ਰਤੀ ਲੀਟਰ ਤੱਕ ਜਿਹੜਾ ਜੀ ਹੇਠਾਂ ਲਿਆਂਦਾ ਜਾਵੇ। ਗੱਲ ਚੰਗੀ ਹੈ ਜੀ, ਬਹੁਤ ਵਧੀਆ ਗੱਲ ਹੈ, ਹੋਣਾ ਚਾਹੀਦਾ, ਕਿਉਂਕਿ ਘੱਗਰ ਦਾ ਜਿਹੜਾ ਪੋਲਿਊਸ਼ਨ ਹੈ ਉਹ ਇਸ ਵੇਲੇ ਲੋਕਾਂ ਨੂੰ ਮਾਰ ਰਿਹਾ ਜਿੱਥੇ ਜਿੱਥੇ ਜਾਂਦਾ। ਪਰ ਬਾਦਲ ਸਾਹਿਬ ਇੱਕ ਗੱਲ ਜ਼ਰੂਰ ਭੁੱਲ ਰਹੇ ਨੇ ਜੀ ਕਿ ਇੱਥੇ ਪੰਜਾਬ ਦੇ ਵਿੱਚ ਬੁੱਢੇ ਨਾਲੇ ਦਾ ਕੀ ਹਾਲ ਹੈ, ਇੱਥੇ ਜਿਹੜੀ ਕਾਲੀ ਵੇਈ ਹੈ ਜੀ ਉਹਦਾ ਕੀ ਹਾਲ ਹੈ, ਇੱਥੇ ਜਿਹੜੀ ਚਿੱਟੀ ਵੇਈ ਹੈ, ਚਿੱਟੀ ਵੇਈ ਜਿਹੜੀ ਹੈ ਜਿਹੜੀ ਨਕੋਦਰ ਮਲਸੀਆਂ ਦੇ ਨੇੜਿਓਂ ਦੀ ਲੰਘਦੀ ਹੈ, ਜੇ ਉਹਦਾ ਤੁਸੀਂ ਪਾਣੀ ਦੇਖੋ ਤਾਂ ਜਿਹੜਾ ਤਵੇ ਦਾ ਪੁੱਠਾ ਪਾਸਾ ਨਾ ਜੀ ਉਹ ਵੀ ਸ਼ਰਮਾ ਜਾਵੇ ਵੀ ਮੇਰਾ ਕਾਹਦਾ ਕਾਲਾ, ਜਿੰਨਾ ਉਸ ਜਗ੍ਹਾ ਦਾ ਜਿਹੜਾ ਪਾਣੀ ਕਾਲਾ ਹੈ ਉਹਦੇ ਉੱਤੇ ਕਦੀ ਵੀ ਜਿਹੜੀ ਹੈ ਜੀ ਕਾਰਵਾਈ ਨਹੀਂ ਕੀਤੀ ਗਈ। ਪਰ ਇਹ ਇੱਕ ਤੁਸੀਂ ਕਹਿ ਲਓ ਕਿ ਇੱਕ ਮਿਲਣੀ ਦਾ ਤਰੀਕਾ ਬਣਾਇਆ ਗਿਆ ਕਿ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਹੈ ਸ਼ੁਰੂ ਕੀਤੀ ਜਾਵੇ। ਚੰਗੀ ਗੱਲ ਹੈ। ਤੇ ਕਹਿੰਦਾ ਇੱਕ ਸਾਈਡ ਤੋਂ ਸਾਰੇ ਜਿੰਨੇ ਵੀ ਇਹ ਦਰਿਆ ਨੇ ਜਿਹੜੇ ਪੋਲਿਊਸ਼ਨ ਜਿਹਨਾਂ ਇਸ ਵੇਲੇ ਭਰੇ ਪਏ ਨੇ ਪੋਲਿਊਸ਼ਨ ਦੇ ਨਾਲ, ਉਹਨਾਂ ਦੀ ਸਫਾਈ ਜਿਹੜੀ ਆ ਉਹ ਹੋਣੀ ਚਾਹੀਦੀ ਹੈ। ਇਹਦੇ ਵਾਸਤੇ ਪਾਲਿਸੀਜ਼ ਬਣਨੀਆਂ ਚਾਹੀਦੀਆਂ ਨੇ। ਪਰ ਪੰਜਾਬ ਦੇ ਵਿੱਚ ਇਹ ਪਾਲਿਸੀਜ਼ ਕਿਉਂ ਨਹੀਂ ਬਣ ਰਹੀਆਂ ਜੀ? ਜਿਹੜੀਆਂ ਇੱਥੇ ਹਰੀਕੇ ਪੱਤਣ ਦੇ ਵਿੱਚ ਮੱਛੀਆਂ ਮਰਨ ਦੀਆਂ ਖਬਰਾਂ ਕਿੰਨੀ ਵਾਰੀ ਆਉਂਦੀਆਂ ਰਹੀਆਂ ਨੇ, ਅੱਗੋਂ ਉਹ ਚੱਲਦੀਆਂ ਨੇ। ਉਹ ਲੋਕ ਜਿਹੜਾ ਪਾਣੀ ਪੀਂਦੇ ਨੇ ਇਹਨਾਂ ਨਹਿਰਾਂ ਦਾ, ਉਹਦੀ ਵਜ੍ਹਾ ਕਰਕੇ ਉਹਨਾਂ ਨੂੰ ਚਮੜੀ ਦੇ ਰੋਗ, ਕਾਲਾ ਚਿੱਟਾ ਪੀਲੀਆ ਜਿਹੜਾ ਜੀ ਉਹ ਹੋ ਰਿਹਾ। ਪੰਜਾਬ ਦੇ ਵਿੱਚ ਵੀ ਹੋ ਰਿਹਾ ਹੈ। ਪਹਿਲਾਂ ਪੰਜਾਬ ਦੇ ਵਿੱਚ ਕਰਕੇ ਅੱਗੋਂ ਜਿਹੜਾ ਜੀ ਤੁਰਨਾ ਚਾਹੀਦਾ ਕਿ ਅਸੀਂ ਕਰ ਦਿੱਤਾ, ਹੁਣ ਸਾਡਾ ਸਹਿਯੋਗ ਦਿਓ, ਪਰ ਇਸ ਪਾਸੇ ਕੁਝ ਨਹੀਂ ਹੋ ਰਿਹਾ ਜੀ। ਜੀ ਬਿਲਕੁਲ, ਵਿੱਚ ਤੁਸੀਂ ਇਹ ਵੀ ਗੱਲ ਲਿਆਂਦੀ ਆ ਕਿ ਹੁਣ ਖਜ਼ਾਨੇ ਖਾਲੀ ਆ ਤੇ ਇਸ ਕਰਕੇ ਅਸੀਂ ਗੁਆਂਢੀਆਂ ਦੀ ਮਦਦ ਮੰਗਦੇ ਆ। ਅਤੇ ਨਾਲ ਹੀ ਜੇ ਖਜ਼ਾਨਾ ਮੰਤਰੀ ਦੀ ਗੱਲ ਕਰੀਏ, ਉਹ ਤਾਂ ਹੁਣ ਵਿਚਾਰੇ ਪਤਾ ਨਹੀਂ ਕਿਹੜੀ ਲੰਬੀ ਛੁੱਟੀ ਤੇ ਚਲੇ ਗਿਆ, ਤਾਂ ਕਹਿੰਦੇ ਕਿ ਪੀਪੇ ਤੇ ਢੋਲ ਖੜਕਣਗੇ ਪੰਜਾਬ ਦੇ ਵਿੱਚ ਖਜ਼ਾਨਾ ਮੰਤਰੀ ਨੂੰ ਜਗਾਉਣ ਲਈ। ਇਹ ਤਾਂ ਵੈਸੇ ਨਾ ਹੀ ਬਦਲ ਦੇਣਾ ਚਾਹੀਦਾ ਸੀ। ਜਦੋਂ ਖਜ਼ਾਨਾ ਨਹੀਂ ਹੈਗਾ ਤਾਂ ਫਿਰ ਮੰਤਰੀ ਕਾਹਦਾ ਜੀ? ਜਾਂ ਇਹਦਾ ਨਾਮ ਖਾਲੀ ਖਜ਼ਾਨਾ ਮੰਤਰੀ ਰੱਖ ਦੇਣ ਜੀ। ਤੋ ਉਹ ਵਾਕਿਆ ਹੈ ਨਹੀਂ, ਜਦੋਂ ਕੰਮ ਹੀ ਨਹੀਂ ਹੈਗਾ, ਖਜ਼ਾਨਾ ਨਹੀਂ ਹੈਗਾ, ਫਿਰ ਉਹਨਾਂ ਨੇ ਇੱਥੇ ਜਿਹੜਾ ਜੀ ਉਹ ਕੀ ਕਰਨਾ? ਜਿਹੜੇ ਹੁਣ ਤਾਂ ਚੌਂਕੀਦਾਰ ਨੇ ਵਿਚਾਰੇ 8 ਮਹੀਨਿਆਂ ਤੋਂ, ਉਹਨਾਂ ਨੂੰ ਚੌਂਕੀਦਾਰਾਂ ਨੂੰ ਵੀ ਜਿਹੜਾ ਭੱਤਾ ਮਿਲਦਾ ਉਹ ਵੀ ਨਹੀਂ ਦੇ ਸਕੀ ਸਰਕਾਰ ਜੀ। ਬਾਕੀ ਤਾਂ ਜਿਹੜੀਆਂ ਸਾਰੀਆਂ ਗੱਲਾਂ ਤੁਸੀਂ ਉਹ ਛੱਡੋ। ਇਹ ਜਿਹੜੀ ਪੇਪਰਾਂ ਦੇ ਵਿੱਚ ਰਿਐਲਿਟੀ ਹੈ, ਜਿਨ੍ਹਾਂ ਨੂੰ ਤਕਲੀਫ ਬਹੁਤ ਹੁੰਦੀ ਹੈ ਕਿ ਪੰਜਾਬ ਦੇ ਜਿਹੜਾ ਜੀ ਇਸ ਦੁੱਖ ਦਰਦ ਦੀ ਗੱਲ ਆਪਾਂ ਕਿਉਂ ਕਰਦੇ ਆ, ਇਹ ਉਹਨਾਂ ਦੇ ਵਾਸਤੇ ਵੀ ਇੱਕ ਜਿਹੜਾ ਜੀ ਵੇਖਣ ਵਾਲੀ ਗੱਲ ਹੈ ਕਿ ਪੰਜਾਬ ਦੇ ਹਾਲਾਤ ਜਿਹੜੇ ਉਹ ਇਹ ਬਣ ਗਏ ਨੇ ਕਿ ਸਮੂਹ ਪਿੰਡਾਂ ਦੇ ਵਿੱਚ ਤਾਇਨਾਤ ਜਿਹੜੇ ਪੇਂਡੂ ਚੌਕੀਦਾਰ ਨੇ 6 ਅਕਤੂਬਰ 2014 ਤੋਂ ਉਹ ਇੱਥੇ ਲੜੀਵਾਰ ਜਿਹੜੀ ਭੁੱਖ ਹੜਤਾਲ ਕਰੀ ਬੈਠੇ ਨੇ, ਔਰ ਉਹਨਾਂ ਨੂੰ 8-8 ਮਹੀਨੇ ਤੋਂ ਜਿਹੜੀਆਂ ਉਹ ਭੱਤਾ ਮਾਮੂਲੀ ਜਿਹਾ ਜਿਹੜਾ ਮਿਲਦਾ ਜੀ ਉਹ ਵੀ ਨਹੀਂ ਦਿੱਤਾ ਜਾ ਰਿਹਾ ਜੀ। ਜਿੱਥੇ 8 ਮਹੀਨਿਆਂ ਦਾ ਰੁਕਿਆ 800 ਰੁਪਏ ਮਹੀਨੇ ਦਾ ਇਹਨਾਂ ਨੂੰ ਭੱਤਾ ਮਿਲਦਾ ਜੀ। ਕੀ 800 ਰੁਪਈਆ ਕਿੰਨਾ ਕਹੇਗਾ ਜੀ? ਸਰਕਾਰ ਕੋਲੇ ਉਹ ਵੀ ਦੇਣ ਜੋਗੇ ਜਿਹੜੇ ਪੈਸੇ ਆ ਨਹੀਂ। ਇਸ ਕਰਕੇ ਉਹ ਹੁਣ ਭੁੱਖ ਹੜਤਾਲ ਦੇ ਨਾਲ ਨਾਲ ਪੀਪੇ ਜਿਹੜੇ ਨੇ ਉਹ ਖੜਕਾਉਣ ਲੱਗੇ ਨੇ ਕਿ ਸਾਡੇ ਪੀਪੇ ਜਿਹੜੇ ਆਟੇ ਪੱਖੋਂ ਖਾਲੀ ਹੋ ਗਏ, ਹੁਣ ਤਾਂ ਸੰਭਾਲ ਲਓ ਜੀ। ਹਾਂ ਬਿਲਕੁਲ ਜੀ ਬਿਲਕੁਲ। ਤੇ ਅੱਗੇ ਆਪਾਂ ਚੱਲਦੇ ਹਾਂ ਜੀ, ਪਾਰਟੀ ਦੇ ਵਿੱਚ ਜਿਹੜਾ ਖੋਰਾ ਲੱਗ ਰਿਹਾ ਆ, ਹੰਸਰਾਜ ਹੰਸ ਨੇ ਵੀ ਗੁਰਮੁਖਾਂ ਦੀ ਪਾਰਟੀ ਮਤਲਬ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ।
ਜਦੋਂ ਹੰਸਰਾਜ ਹੰਸੂਰੀ ਆਏ ਸੀਗੇ ਜੀ ਅਕਾਲੀ ਦਲ ਦੇ ਵਿੱਚ, ਤਾਂ ਉਦੋਂ ਉਹਨਾਂ ਦਾ ਬਿਆਨ ਜਿਹੜਾ ਆਇਆ ਸੀਗਾ ਕਿ ਮੈਂ ਗੁਰਮੁਖਾਂ ਦੀ ਪਾਰਟੀ ਦੇ ਵਿੱਚ ਚਲੇ ਗਿਆ ਜੀ। ਹੁਣ ਉਹਨਾਂ ਨੇ ਜਾਣ ਲੱਗਿਆ ਇਹ ਨਹੀਂ ਦੱਸਿਆ ਜੀ ਵੀ ਇਹ ਗੁਰਮੁਖਾਂ ਦੀ ਪਾਰਟੀ ਕੀ ਹੋਇਆ, ਮਨਮੁਖਾਂ ਦੀ ਹੋ ਗਈ ਜਾਂ ਕੋਈ ਹੋਰ ਕਹਾਣੀ ਹੋ ਗਈ ਜੀ। ਉਹਨਾਂ ਨੇ ਇਹ ਕਿਹਾ ਕਿ ਮੈਂ ਹੁਣ ਸ਼ਾਂਤੀ ਦੀ ਜ਼ਿੰਦਗੀ ਜਿਹੜੀ ਆ ਜੀ ਉਹ ਜੀਣੀ ਚਾਹੁੰਦਾ ਜੀ। ਭਾਵ ਕਿ ਉਹ ਅਕਾਲੀ ਦਲ ਦੇ ਵਿੱਚ ਆ ਕੇ ਅਸ਼ਾਂਤ ਹੋ ਗਏ ਸਨ, ਅਸ਼ਾਂਤੀ ਵਾਲੀ ਜਿਹੜੀ ਜ਼ਿੰਦਗੀ ਉਹ ਜੀ ਰਹੇ ਸਨ। 2008 ਦੇ ਵਿੱਚ ਉਹਨਾਂ ਨੂੰ ਸੁਖਬੀਰ ਸਿੰਘ ਬਾਦਲ ਹੋਰੀ ਜਿਹੜੇ ਲੈ ਕੇ ਆਏ ਸੀਗੇ ਇਸ ਪਾਰਟੀ ਦੇ ਵਿੱਚ, ਔਰ 2009 ਦੇ ਵਿੱਚ ਉਹਨਾਂ ਨੇ ਜਲੰਧਰ ਤੋਂ ਲੋਕ ਸਭਾ ਦੀ ਚੋਣ ਜਿਹੜੀ ਲੜੀ ਸੀ ਮਹਿੰਦਰ ਸਿੰਘ KP ਦੇ ਖਿਲਾਫ 36,000 ਵੋਟਾਂ ਦੇ ਫਰਕ ਦੇ ਉੱਤੇ ਉਹ ਹਾਰ ਗਏ ਸਨ। ਮੁੜ ਕੇ ਕਈ ਕੁਛ ਹੁੰਦਾ ਰਿਹਾ ਜੀ। ਇੱਕ ਵਾਰੀ ਉਹ ਪਾਕਿਸਤਾਨ ਜਾ ਕੇ ਉਹਨਾਂ ਨੇ ਇਹ ਵੀ ਐਲਾਨ ਉੱਤੇ ਕਰਤਾ ਕਿ ਮੈਂ ਤਾਂ ਜਿਹੜਾ ਜੀ ਮੁਸਲਿਮ ਧਰਮ ਅਪਣਾ ਲਿਆ। ਉਹ ਇੱਕ ਡੇਰੇ ਦੇ ਮੁਖੀ ਨੇ, ਜਿਹੜਾ ਲਾਲ ਬਾਦਸ਼ਾਹ ਦਾ ਡੇਰਾ ਜੀ, ਉੱਥੇ ਉਹ ਬਹਿੰਦੇ ਨੇ। ਤੋ ਇਹ ਵੀ ਜਿਹੜਾ ਜੀ ਚਰਚਾ ਦਾ ਵਿਸ਼ਾ ਬਣਦਾ ਰਿਹਾ। ਪਰ ਹੁਣ ਉਹ ਇਹ ਗੁਰਮੁਖਾਂ ਦੀ ਪਾਰਟੀ ਜਿਹੜੀ ਆ ਜੀ ਉਹ ਛੱਡ ਗਏ ਨੇ। ਉਹਨਾਂ ਨੇ ਆਪਣਾ ਅਸਤੀਫਾ ਜਿਹੜਾ ਜੀ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਭੇਜ ਦਿੱਤਾ। ਅਜੇ ਇਹ ਅਸਤੀਫਾ ਜਿਹੜਾ ਜੀ ਐਕਸੈਪਟ ਹੋਣ ਦੀਆਂ ਖਬਰਾਂ ਨਹੀਂ ਆਈਆਂ ਕਿ ਐਕਸੈਪਟ ਹੋ ਗਿਆ ਜਾਂ ਨਹੀਂ ਹੋ ਗਿਆ। ਪਰ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਬਹੁਤਾ ਜਿਹੜਾ ਉਹ ਡਰਾਮਾ ਕਰ ਰਹੇ ਨੇ ਤੇ ਉਹ ਵਾਪਸ ਪਰਤਣਗੇ ਰਾਜਨੀਤੀ ਦੇ ਵਿੱਚ। ਛੱਡੀ ਛੁੱਡੀ ਕੋਈ ਨਹੀਂ ਰਾਜਨੀਤੀ, ਔਰ ਆਉਣਗੇ ਜੀ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ। ਅਜਿਹੀਆਂ ਕਿਆਸ ਅਰਾਈਆਂ ਜਿਹੜੀਆਂ ਜੀ ਉਹ ਲੱਗ ਰਹੀਆਂ ਨੇ ਜੀ। ਜਿਹੜੇ ਸੁਥਰੇ ਪੰਛੀ ਨੇ ਉਹਨਾਂ ਦੇ ਮਾੜੇ ਦਿਨ ਨੇ ਜੀ ਸ਼ਾਇਦ। ਉਧਰ ਬੱਤਕਾਂ ਦੇ ਉੱਤੇ ਮਾੜਾ ਟਾਈਮ ਆਇਆ ਹੋਇਆ, ਇੱਧਰ ਹੰਸਾਂ ਦੇ ਉੱਤੇ ਵੀ। ਜੀ ਜੀ ਬਿਲਕੁਲ, ਹੰਸਾਂ ਦੀ ਵੀ ਖਬਰ ਨਾਲ ਹੀ ਆਉਂਦੀ ਹੈ ਤੇ ਇਸ ਹੰਸ ਦੀ ਵੀ ਆ ਗਈ ਆ। ਤੇ ਅੱਗੇ ਆਪਾਂ ਜੀ ਇੱਕ ਖਬਰ ਆਈ ਆ ਕਿ ਜਿਹੜੀ 26/11 ਦਾ ਜਿਹੜਾ ਸਾਜ਼ਿਸ਼ੀ ਲਖਵੀ ਸੀਗੀ, ਪਾਕਿਸਤਾਨ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਆ, ਪਰ ਭਾਰਤ ਵੱਲੋਂ ਬੜੇ ਤਿੱਖੇ ਪ੍ਰਤੀਕਰਮ ਹੋ ਰਹੇ ਆ। ਬਿਲਕੁਲ, ਇਹ ਜਿਹੜਾ ਲਖਵੀ ਹੈ ਜੀ, ਇਹਨੂੰ ਪਾਕਿਸਤਾਨ ਦੀ ਵਿਸ਼ੇਸ਼ ਅਦਾਲਤ ਨੇ ਜਿਹੜੀ ਇਹਦੀ ਜ਼ਮਾਨਤ ਦਿੱਤੀ ਹੈ। ਇਹ 26/11 ਜਿਹੜਾ ਸੀਗਾ ਜੀ ਉਹਦਾ ਮੁੱਖ ਸਰਗਣਾ ਜਿਹੜਾ ਉਹ ਕਿਹਾ ਜਾਂਦਾ ਹੈ। ਪਾਕਿਸਤਾਨ ਦੀ ਅਦਾਲਤ ਨੇ ਸਬੂਤਾਂ ਦੀ ਘਾਟ ਦੇ ਉੱਤੇ ਇਹਦਾ ਜਿਹੜਾ ਜੀ ਫੈਸਲਾ ਦਿੱਤਾ। ਲਸ਼ਕਰੇ ਤਾਇਬਾ ਦਾ ਇਹ ਘਾੜਾ ਹੈ ਜੀ, ਇੱਕ ਮੇਨ ਸਰਗਣਾ ਹੈ ਔਰ ਦਿਮਾਗ ਇਹਦਾ ਪਿੱਛੇ ਕੰਮ ਜਿਹੜਾ ਸਾਰੇ ਦਾ ਸਾਰਾ ਕਰਦਾ। ਇਹਨੂੰ ਲੈ ਕੇ ਪਾਕਿਸਤਾਨ ਜਿਹਦੇ ਉਹਦੀ ਸਰਕਾਰ ਦੇ ਵਾਸਤੇ ਜਿੱਥੇ ਇੱਕ ਸਿੰਪਤੀ ਦੀ ਵੱਡੀ ਲਹਿਰ ਉੱਠ ਖੜੀ ਹੋਈ ਸੀਗੀ ਜੀ ਸਮੁੱਚੇ ਇਸ ਖਿੱਤੇ ਦੇ ਵਿੱਚ, ਉਹ ਫੇਰ ਦੁਬਾਰਾ ਜੀ ਜਿਹੜਾ ਹੈ ਕੰਟਰੋਵਰਸੀ ਦੇ ਵਿੱਚ ਆ ਗਿਆ। ਭਾਰਤ ਨੇ ਇਹਦੇ ਉੱਤੇ ਤਿੱਖੀ ਪ੍ਰਤੀਕਿਰਿਆ ਜਿਹੜੀ ਹੈ ਜੀ ਉਹ ਕੀਤੀ ਹੈ। ਜਿਹੜੇ ਜ਼ਕੀ ਉਰ ਰਹਿਮਾਨ ਲਖਵੀ ਨੂੰ ਜ਼ਮਾਨਤ ਦੇਣ ਨੂੰ ਮੰਦਭਾਗਾ ਜਿਹੜਾ ਜੀ ਉਹ ਕਰਾਰ ਦਿੱਤਾ ਭਾਰਤੀ ਸਰਕਾਰ ਨੇ। ਕੇਂਦਰੀ ਗ੍ਰਹਿ ਮੰਤਰੀ ਨੇ ਇਹਦੇ ਵਾਸਤੇ ਪਾਕਿਸਤਾਨ ਨੂੰ ਜ਼ਿੰਮੇਵਾਰ ਜਿਹੜਾ ਜੀ ਉਹ ਠਹਿਰਾਇਆ। ਉਹਨਾਂ ਨੇ ਆਸ ਪ੍ਰਗਟਾਈ ਹੈ ਕਿ ਪਾਕਿਸਤਾਨ ਸਰਕਾਰ ਜਿਹੜੀ ਆ ਹੇਠਲੀ ਅਦਾਲਤ ਦੇ ਫੈਸਲੇ ਨੂੰ ਰੱਦ ਕਰਵਾਉਣ ਲਈ ਉੱਪਰਲੀ ਅਦਾਲਤ ਦੇ ਵਿੱਚ ਜਾਊਗੀ। ਜਿਹੜੀਆਂ ਲੇਟੈਸਟ ਖਬਰਾਂ ਆ ਰਹੀਆਂ ਨੇ ਉਹ ਇਹ ਦੱਸਦੀਆਂ ਕਿ ਪਾਕਿਸਤਾਨ ਦੀ ਜਿਹੜੀ ਸਰਕਾਰ ਹੈ ਉਹਨੇ ਐਲਾਨ ਇਹ ਕਰ ਦਿੱਤਾ ਜੀ ਕਿ ਉਹ ਉੱਪਰਲੀ ਅਦਾਲਤ ਜਿਹੜੀ ਹੈ ਜੀ ਉਹਦੇ ਵਿੱਚ ਜਾਊਗੀ ਇਸ ਫੈਸਲੇ ਦੇ ਵਿਰੋਧ ਦੇ ਵਿੱਚ। ਇਹ ਵੀ ਦੱਸਦੀ ਹੈ ਕਿ ਜਿਹੜਾ ਪਾਕਿਸਤਾਨ ਦੇ ਫੌਜ ਦੇ ਮੁਖੀ ਜਿਹੜੇ ਉਹ ਅਫਗਾਨਿਸਤਾਨ ਦੇ ਵਿੱਚ ਗਏ ਨੇ ਬੱਚਿਆਂ ਦੇ ਉੱਤੇ ਹੋਏ ਅਟੈਕ ਵਾਲੇ ਮਾਮਲੇ ਦੇ ਵਿੱਚ, ਉੱਥੇ ਜਿਹੜੇ ਕੁਛ ਅੱਤਵਾਦੀ ਨੇ ਉਹਨਾਂ ਦੇ ਉੱਤੇ ਸਖਤ ਕਾਰਵਾਈ ਜਿਹੜੀ ਕਰਾਉਣ ਦੇ ਮਾਮਲੇ ਨੂੰ ਲੈ ਕੇ। ਪਰ ਉੱਧਰ ਪਾਕਿਸਤਾਨ ਦੇ ਵਿੱਚ ਕਈ ਜਿਹੜੇ ਅੱਤਵਾਦੀ ਜਿਹੜੇ ਵਿਸ਼ਵ ਲੈਵਲ ਦੇ ਉੱਤੇ ਚਾਹੀਦੇ ਨੇ ਉਹ ਖੁੱਲੇ ਤੁਰੇ ਫਿਰਦੇ ਨੇ। ਹੁਣ ਉਹਨਾਂ ਦੇ ਵਿੱਚ ਇੱਕ ਲਖਵੀ ਵੀ ਹੋ ਜਾਊਗਾ ਜੀ। ਅਜੇ ਆਪਾਂ ਇੱਕ ਨਵਜੋਤ ਸਿੱਧੂ ਦੀ ਗੱਲ ਕੀਤੀ ਸੀਗੀ ਤੇ ਨਵਜੋਤ ਸਿੱਧੂ ਤੇ ਹਮਲਾ ਹੋਇਆ ਸੀ ਜੀ ਜੰਮੂ ਕਸ਼ਮੀਰ ਦੇ ਵਿੱਚ, ਤੇ ਉਹ ਕਹਿੰਦੇ ਕਿ ਉਹ ਬੰਦੇ ਆ 3-4 ਉਹ ਫੜੇ ਗਏ ਆ। ਨਵਜੋਤ ਸਿੱਧੂ ਦੇ ਉੱਤੇ ਜੀ ਪਹਿਲਾਂ ਵੀ ਉਹਦੀ ਕਾਰ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਉਹਨੂੰ ਕਾਲੀਆਂ ਝੰਡੀਆਂ ਵਿਖਾਈਆਂ ਗਈਆਂ ਸੀ, ਧੱਕਾ ਮੁੱਕੀ ਹੋਈ ਸੀ 4 ਦਿਨ ਪਹਿਲਾਂ। ਨਵਜੋਤ ਸਿੱਧੂ ਜਿਹੜੇ ਕਿ ਇੱਥੇ ਜੰਮੂ ਕਸ਼ਮੀਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਪ੍ਰਚਾਰ ਕਰ ਰਹੇ ਨੇ। ਪ੍ਰਚਾਰ ਤਾਂ ਹੁਣ ਵੈਸੇ ਖਤਮ ਹੋ ਗਿਆ, ਅੱਜ ਤੋਂ ਕੱਲ ਇਹਦਾ ਆਖਰੀ ਦਿਨ ਸੀਗਾ। ਸ਼ਨੀਚਰਵਾਰ ਨੂੰ ਵੋਟਾਂ ਜਿਹੜੀਆਂ ਉੱਥੇ ਪੈਣੀਆਂ ਨੇ ਤੇ ਇਹ ਆਖਰੀ ਗੇੜ ਹੈ ਜੀ ਵੋਟਾਂ ਦਾ, ਲਾਸਟ 5ਵਾਂ ਜਿਹੜਾ ਗੇੜ ਹੈ। ਤੋ ਇਸ ਹੁਣ ਦੁਬਾਰਾ ਜਿਹੜਾ ਜੀ ਨਵਜੋਤ ਸਿੰਘ ਸਿੱਧੂ ਜਦੋਂ ਪਿਛਲੀ ਵਾਰੀ ਕਾਲੀਆਂ ਝੰਡੀਆਂ ਦਿਖਾਈਆਂ ਸੀ ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਕਾਲੀ ਦਲ ਬਾਦਲ ਦੇ ਇਹ ਵਰਕਰ ਨੇ ਜਿਨ੍ਹਾਂ ਨੇ ਉਹਨਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਤੇ ਧੱਕਾ ਮੁੱਕੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਕਿਹਾ ਸੀਗਾ ਕਿ ਉਹਨਾਂ ਦੇ ਉੱਤੇ ਹਮਲਾ ਵੀ ਹੋ ਸਕਦਾ, ਹਮਲਾ ਕਰਵਾ ਵੀ ਸਕਦੇ ਨੇ। ਉਹੀ ਗੱਲ ਜਿਹੜੀ ਹੈ ਜੀ ਹੋਈ, ਉਹਦੀ ਕਾਰ ਦੇ ਉੱਤੇ ਹਮਲਾ ਜਿਹੜਾ ਜੀ ਕੀਤਾ ਗਿਆ, ਉਹਦੀ ਕਾਰ ਜਿਹੜੀ ਉਹ ਤੋੜ ਭੰਨ ਦਿੱਤੀ ਗਈ ਹੈ। ਜਿਹੜਾ ਨਵਜੋਤ ਸਿੰਘ ਸਿੱਧੂ ਆ ਜੀ ਉਹਨੇ ਇੱਕ ਵਾਰੀ ਫੇਰ ਇਹ ਗੱਲ ਕਹੀ ਹੈ ਕਿ
ਇਹ ਜਿਹੜਾ ਹਮਲਾ ਹੈ ਇਹ ਕਰਵਾਇਆ ਜੀ ਅਕਾਲੀ ਦਲ ਵਾਲਿਆਂ ਨੇ, ਬਾਦਲ ਵਾਲਿਆਂ ਨੇ। ਉਹਨੇ ਕਿਹਾ ਕਿ ਜਿਹੜੀ ਜੰਮੂ ਕਸ਼ਮੀਰ ਦੇ ਵਿੱਚ ਉਹਦੀ ਵੱਧਦੀ ਜਿਹੜੀ ਪਪੂਲੈਰਿਟੀ ਹੈ ਉਹਦੇ ਤੋਂ ਬਾਦਲ ਜਿਹੜਾ ਪਰੇਸ਼ਾਨ ਹੈ, ਜਿਹਦੇ ਕਰਕੇ ਉਹਦੇ ਉੱਤੇ ਹਮਲੇ ਜਿਹੜੇ ਆ ਜੀ ਉਹ ਕਰਵਾ ਰਿਹਾ। ਜਿਹੜੇ 4 ਵਿਅਕਤੀ ਨੇ ਉਹਨਾਂ ਨੂੰ ਪੁਲਿਸ ਨੇ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ, ਜਿਨ੍ਹਾਂ ਨੇ ਕਿ ਇਹ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਗੱਡੀ ਸੀ ਉਹਦੇ ਉੱਤੇ ਹਮਲਾ ਜਿਹੜਾ ਉਹ ਕੀਤਾ ਸੀਗਾ ਜੀ। ਸੋ ਦੇਖੋ ਇਹ ਜਿਹੜਾ ਜੀ ਇਹਦਾ, ਕਿਉਂਕਿ ਸਿਆਸੀ ਜਿਹੜੇ ਲੋਕ ਹੁੰਦੇ ਨੇ ਉਹਨਾਂ ਨੂੰ ਇਹੋ ਜਿਹੀਆਂ ਖਬਰਾਂ ਤਾਂ ਪਲ ਪਲ ਚਾਹੀਦੀਆਂ ਹੁੰਦੀਆਂ ਨੇ, ਉਹ ਇਹੋ ਜਿਹੀਆਂ ਖਬਰਾਂ ਦੇ ਵਿੱਚੋਂ ਵੀ ਜਿਹੜਾ ਜੀ ਉਹ ਗੇਨ ਕਰਦੇ ਨੇ। ਤੋ ਇਹ ਜੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਦਾ ਕੋਈ ਹਮਲਾ ਜਾਂ ਵਿਰੋਧ ਉਹਦਾ ਪੰਜਾਬ ਦੇ ਵਿੱਚ ਵੀ ਹੁੰਦਾ ਨਵਜੋਤ ਸਿੰਘ ਸਿੱਧੂ ਦਾ, ਤੇ ਮੇਰਾ ਖਿਆਲ ਉਹਨੂੰ ਪਾਪੂਲੈਰਿਟੀ ਦੇਣ ਦੇ ਵਿੱਚ, ਜੇ ਇਹਦੇ ਪਿੱਛੇ ਅਕਾਲੀ ਦਲ ਦਾ ਹੱਥ ਹੈ ਤਾਂ ਇਹ ਉਹਨੂੰ ਪਾਪੂਲੈਰਿਟੀ ਜਿਹੜੀ ਹੈ ਜੀ ਉਹ ਦੇਣ ਦੇ ਵਿੱਚ ਇੱਕ ਚੰਗਾ ਰੋਲ ਜਿਹੜਾ ਜੀ ਤਕੜਾ ਉਹ ਨਿਭਾ ਰਹੇ ਹੋਣਗੇ ਅਕਾਲੀ ਦਲ ਦੇ ਵਰਕਰ, ਜੇ ਇਹਦੇ ਵਿੱਚ ਸੱਚਾਈ ਹੈ ਤਾਂ। ਜੇ ਇਹਦੇ ਵਿੱਚ ਕੋਈ ਸੱਚਾਈ ਜਿਹੜੀ ਉਹ ਨਹੀਂ ਹੈਗੀ, ਨਵਜੋਤ ਸਿੰਘ ਸਿੱਧੂ ਉਂਝ ਹੀ ਜਿਹੜਾ ਜੀ ਹਰ ਗੱਲ ਹੁਣ ਅਕਾਲੀ ਦਲ ਦੇ ਉੱਤੇ ਹੀ ਸੁੱਟ ਰਿਹਾ, ਤਾਂ ਇਹਦਾ ਦੂਜਾ ਪੱਖ ਇਹ ਹੈ ਜੀ ਕਿ ਫਿਰ ਇਹੋ ਜਿਹੀ ਜਿਹੜੀ ਸ਼ੋਸ਼ੇਬਾਜ਼ੀ ਉਹ ਸ਼ੁਰੂ ਤੋਂ ਹੀ ਕਰਦਾ ਰਿਹਾ, ਉਹਦੇ ਵਿੱਚੋਂ ਉਹਨੂੰ ਬਹੁਤਾ ਕੁਝ ਲੱਭਣਾ ਨਹੀਂਗਾ। ਟੈਂਪਰੇਰੀ ਜ਼ਰੂਰ ਉਹਨੂੰ ਖਬਰਾਂ ਲੱਭ ਸਕਦੀਆਂ ਜੀ। ਅੱਜ ਹੀ ਤਾਂ ਅੱਗੇ ਬਲਜੀਤ ਸਿੰਘ ਦਾਦੂਵਾਲ ਦੀ ਗੱਲ ਕਰੀਏ ਤੇ ਉਸ ਦੇ ਖਿਲਾਫ ਕਾਫੀ ਰਹੇ ਆ ਅਕਾਲੀ ਦਲ ਵਾਲੇ, ਜਦ ਕਿ ਵੱਖਰੀ ਕਮੇਟੀ ਦਾ ਝਗੜਾ ਚੱਲ ਰਿਹਾ ਸੀ ਹਰਿਆਣਾ ਦੇ ਵਿੱਚ, ਤੇ ਹੁਣ ਪਤਾ ਲੱਗਾ ਕਿ ਉਹਨਾਂ ਦਾ ਰਵੱਈਆ ਬੜਾ ਨਰਮ ਹੋ ਗਿਆ ਉਧਰ। ਅਕਾਲੀ ਦਲ ਦਾ ਰਵੱਈਆ ਬਹੁਤ ਨਰਮ ਹੋ ਗਿਆ ਜੀ। ਕੱਲ ਐਕਚੁਅਲੀ ਜਿਹੜੇ ਇੱਥੇ ਹੈਗੇ ਨੇ ਜੀ ਯੂਨਾਈਟਿਡ ਅਕਾਲੀ ਦਲ ਵਾਲੇ, ਉਹਨਾਂ ਨੇ ਵਿਰੋਧ ਜਿਹੜਾ ਕਰਨ ਦੀ ਗੱਲ ਆਖੀ ਸੀ ਸੁਖਬੀਰ ਸਿੰਘ ਬਾਦਲ ਦਾ, ਉਹਨਾਂ ਨੇ ਉਹਨਾਂ ਨੂੰ ਮੀਟਿੰਗ ਦੇ ਵਾਸਤੇ ਜਿਹੜਾ ਜੀ ਸੱਦ ਲਿਆ ਕਿ ਮੇਰੇ ਨਾਲ ਆ ਕੇ ਗੱਲ ਕਰੋ, ਵਿਰੋਧ ਕਾਹਦੇ ਲਈ ਕਰਨਾ ਜੀ। ਉੱਥੇ ਜਿਹੜੀਆਂ 5 ਕੁ ਮੰਗਾਂ ਦਿੱਤੀਆਂ ਸੀਗੀਆਂ ਜੀ ਯੂਨਾਈਟਿਡ ਅਕਾਲੀ ਦਲ ਨੇ, ਉਹ ਮੈਕਸੀਮਮ ਮੰਨ ਲਈਆਂ ਜੀ, ਤੇ ਉਹਨਾਂ ਨੇ ਵੀ ਜਿਹੜਾ ਇਹ ਰੋਸ ਪ੍ਰਦਰਸ਼ਨ ਕਰਨਾ ਸੀਗਾ ਉਹ ਸਾਰਾ ਦਾ ਸਾਰਾ ਕੈਂਸਲ ਕਰਤਾ। ਜਿਹੜਾ ਅਕਾਲੀ ਦਲ ਕਿਸੇ ਟਾਈਮ ਬਲਜੀਤ ਸਿੰਘ ਦਾਦੂਵਾਲ ਜਿਹਨੂੰ ਢਾਲ ਬਣਾ ਕੇ ਵਰਤਦਾ ਸੀਗਾ ਜਦੋਂ ਡੇਰੇ ਵਾਲਿਆਂ ਦੇ ਖਿਲਾਫ, ਉਹ ਤੋਂ ਬਾਅਦ ਜਦੋਂ ਵਰਤ ਲਿਆ ਤੇ ਫਿਰ ਚੁੱਕ ਕੇ ਉਹਦੇ ਉੱਤੇ ਕੇਸ ਵਗੈਰਾ ਜਿਹੜੇ ਪੁਰਾਣੇ ਕੱਢ ਕੇ ਤੇ ਨਵੇਂ ਕੁਝ ਜਿਹੜੇ ਸੀ ਉਹ ਫਿੱਟ ਕਰਕੇ ਉਹਨੂੰ ਜਿਹੜਾ ਸੀਗਾ ਜੀ ਦੁਬਾਰਾ ਜੇਲ੍ਹ ਦੇ ਵਿੱਚ ਸੁੱਟ ਦਿੱਤਾ। ਹੁਣ ਫਿਰ ਜਿਹੜਾ ਜੀ ਲੱਗਦਾ ਹੈ ਕਿ ਬਲਜੀਤ ਸਿੰਘ ਦਾਦੂਵਾਲ ਦੀ ਉਹਨਾਂ ਨੂੰ ਲੋੜ ਹੈ, ਤੇ ਇਸ ਕਰਕੇ ਉਹਦੇ ਪ੍ਰਤੀ ਹੁਣ ਫਿਰ ਉਹਦਾ ਜਿਹੜਾ ਜੀ ਰੁਖ ਹੈ ਇਸ ਵੇਲੇ ਪੂਰਾ ਨਰਮ ਜਿਹੜਾ ਜੀ ਉਹ ਹੋ ਗਿਆ। ਇੱਕ ਤਾਂ ਇਹ ਉਹਨੂੰ ਭਰੋਸਾ ਦਵਾਇਆ ਗਿਆ ਜੀ ਕਿ ਕੋਟ ਸ਼ਮੀਰ ਦੇ ਵਿੱਚ ਜਿਹੜਾ ਗੁਰਦੁਆਰਾ ਜੰਡਾਲੀ ਸਰ, ਉੱਥੋਂ ਪੁਲਿਸ ਨੂੰ ਹਟਾ ਕੇ ਦਾਦੂਵਾਲ ਦੇ ਹਵਾਲੇ ਜਿਹੜਾ ਜੀ ਇਹਨੂੰ ਕੀਤਾ ਜਾਊਗਾ। ਔਰ ਇਹਦੇ ਨਾਲ ਨਾਲ ਜਿਹੜੇ ਉਪ ਮੁੱਖ ਮੰਤਰੀ ਹੈ ਉਹਨੇ ਵਫਦ ਦੇ ਨਾਲ ਮੀਟਿੰਗ ਦੇ ਵਿੱਚ ਇਹ ਵੀ ਕਿਹਾ ਕਿ ਦਾਦੂਵਾਲ ਦੇ ਖਿਲਾਫ ਜਿਹੜੇ ਦਰਜ ਕੇਸ ਨੇ ਉਹਨਾਂ ਦੀ ਪੜਤਾਲ ਦੇ ਵਾਸਤੇ IG ਬਠਿੰਡਾ ਨੂੰ ਹੁਕਮ ਜਾਰੀ ਕਰਤੇ ਜੀ ਨਾਲ ਦੀ ਨਾਲ ਕਿ ਇਹਨਾਂ ਦੇ ਉੱਤੇ ਦੁਬਾਰਾ ਜਿਹੜਾ ਜੀ ਉਹ ਗੌਰ ਕਰੋ। ਉਮੀਦ ਹੈ ਇਸ ਗੱਲ ਦੀ ਕਿ ਦਾਦੂਵਾਲ ਦੇ ਉੱਤੇ ਜਿਹੜੇ ਕੇਸ ਇਹ ਹੋਏ ਨੇ, ਜਦੋਂ ਉਹਦੀ ਇਨਵੈਸਟੀਗੇਸ਼ਨ ਹੋਊਗੀ ਤੇ ਉਹਨੂੰ ਕੱਢ ਦਿੱਤਾ ਜਾਊਗਾ ਜੀ ਇਹਦੇ ਵਾਸਤੇ ਜੀ। ਜਿਹੜਾ ਯੂਨਾਈਟਿਡ ਅਕਾਲੀ ਦਲ ਦਾ ਕਨਵੀਨਰ ਹੈ ਜੀ ਮੋਹਕਮ ਸਿੰਘ, ਉਹਨੇ 17 ਮੈਂਬਰੀ ਵਫਦ ਦੇ ਨਾਲ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਇਹ ਮੁਲਾਕਾਤ ਜਿਹੜੀ ਉਹ ਕੀਤੀ ਸੀਗੀ। ਉਹ ਕਹਿੰਦੇ ਜੀ ਕਿ ਇਹ ਜੇ ਵਾਅਦੇ ਨਾ ਨਿਭਾਏ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਤਾਂ ਫਿਰ ਜਿਹੜਾ ਜੀ ਇਹ ਮਾਮਲਾ ਦੁਬਾਰਾ ਉਹ ਚੁੱਕਣਗੇ। ਦੇਖਿਆ ਜਾਵੇ ਤਾਂ ਜਿਹੜੀ ਆਪਾਂ ਪਹਿਲਾਂ ਗੱਲ ਕਰਕੇ ਹਟੇ ਇਹਨਾਂ ਦੀ ਆਪਣੇ ਆਨੰਦਗੜ੍ਹ ਵਾਲੀ ਕੱਲ ਆਪਾਂ ਕੀਤੀ ਸੀਗੀ ਸੁਰੱਖਿਆ ਵਾਲੀ, ਇਹ ਕਿਤੇ ਨਾ ਕਿਤੇ ਸਾਰਾ ਕੁਝ ਜਿਹੜਾ ਜੀ ਆਪਸ ਦੇ ਵਿੱਚ ਬੈਕ ਦੇ ਉੱਤੇ ਇਹਦਾ ਕੋਈ ਨਾ ਕੋਈ ਲਿੰਕ ਜਿਹੜਾ ਜ਼ਰੂਰ ਹੈਗਾ ਜੀ। ਜਿਹੜਾ ਯੂਨਾਈਟਿਡ ਅਕਾਲੀ ਦਲ ਹੈ ਉਹਦਾ ਬਠਿੰਡੇ ਦੇ ਵਿੱਚ ਧਰਨਾ ਰੱਖਣਾ, ਉਦੋਂ ਪਹਿਲਾਂ ਉਹਨਾਂ ਨੂੰ ਡਿਪਟੀ ਮੁੱਖ ਮੰਤਰੀ ਵੱਲੋਂ ਸੱਦ ਲੈਣਾ, ਇੱਥੇ ਸੰਘਰਸ਼ ਤਾਂ ਇੰਨੇ ਪਹਿਲਾਂ ਵੀ ਕਰਦੇ ਫਿਰਦੇ ਨੇ, ਹੱਡ ਤੜਾਉਂਦੇ ਫਿਰਦੇ, ਪੱਲੇਦਾਰ ਇੰਨੇ ਬੁਰੇ ਤਰੀਕੇ ਨਾਲ ਕੁੱਟੇ ਨੇ ਬਠਿੰਡੇ ਦੇ ਵਿੱਚ, ਜੇ ਉਹਨਾਂ ਦਾ ਕਿਤਾਬਾ ਜਿਹੜਾ ਹੋ ਰਿਹਾ ਤੇ ਫਿਰ ਯੂਨਾਈਟਿਡ ਅਕਾਲੀ ਦਲ ਨੂੰ ਇੱਕਦਮ ਜਿਹੜਾ ਜੀ ਇੱਕ ਬਿਆਨ ਦੇ ਉੱਤੇ ਹੀ ਸੱਦ ਲੈਣਾ ਜੀ। ਇਹ ਸਾਰਾ ਕੁਝ ਰਲ ਮਿਲ ਕੇ ਮਿਲੀ ਭੁਗਤ ਦੇ ਨਾਲ ਜਿਹੜਾ ਜੀ ਉਹ ਹੋ ਰਿਹਾ। ਇਹਦੇ ਪਰਦੇ ਪਿਛਲੀ ਜਿਹੜੀ ਕਹਾਣੀ ਆ, ਜਿਹੜੀਆਂ ਕਠਪੁਤਲੀਆਂ ਨਚਾਉਣ ਵਾਲੇ ਉਹ ਉਂਗਲਾਂ ਦਿਸ ਨਹੀਂ ਰਹੀਆਂ ਅਜੇ ਜੀ। ਬਿਲਕੁਲ ਜੀ, ਜਿਸ ਤਰ੍ਹਾਂ ਖਬਰਾਂ ਦਾ ਹੈਡਿੰਗ ਪੜ੍ਹ ਕੇ ਸਾਰਿਆਂ ਨੂੰ ਪਤਾ ਲੱਗ ਜਾਂਦਾ ਕਿ ਖਬਰ ਦੇ ਵਿੱਚ ਕੀ ਆ, ਜਾਂ ਕੋਈ ਵੀ ਪਾਰਟੀ ਹੋਵੇ ਉਹਦੇ ਵਿੱਚ ਜਦੋਂ ਬੰਦੇ ਮੋਹਰੇ ਦਿਸਦੇ ਆ ਤੇ ਉਹਦੇ ਪਰਦੇ ਦੇ ਪਿੱਛੇ ਕੀ ਆ, ਉਹ ਉਸ ਦਿਨ ਦਾ ਹੀ ਪਤਾ ਲੱਗ ਗਿਆ ਸੀ ਜਿਸ ਦਿਨ ਦਾ ਇਹ ਯੂਨਾਈਟਿਡ ਅਕਾਲੀ ਦਲ ਬਣਿਆ ਸੀਗਾ ਕਿ ਇਸ ਚੀਜ਼ ਦੇ ਪਿੱਛੇ ਕੌਣ ਆ। ਹੋਰ ਵੀ ਬੜਾ ਕੁਛ ਇਹਦੇ ਪਿੱਛੇ ਜੀ ਨਿਕਲਣ ਵਾਲਾ ਆ, ਜ਼ਰੂਰ ਨਿਕਲੂਗਾ। ਅਤੇ ਤੁਸੀਂ ਗੱਲ ਕੀਤੀ ਆ ਜਥੇਦਾਰ ਆਨੰਦਗੜ੍ਹ ਦੀ, ਤੇ ਉਹਨਾਂ ਨੇ ਵੀ ਇਹ ਕਿਹਾ ਕਿ ਮੈਨੂੰ ਜੇ ਸੁਰੱਖਿਆ ਵਾਪਸ ਲੈ ਲਈ ਆ ਕੋਈ ਫਿਕਰ ਨਹੀਂ ਇਸ ਦਾ, ਮੈਂ ਇਹਨਾਂ ਦੇ ਪੋਲ ਖੋਲ ਦੇਵਾਂਗਾ। ਇਹ ਉਸ ਟਾਈਮ ਹੀ ਕਿਉਂ ਕਰਦੇ ਆ ਜਦੋਂ ਗੱਦੀਆਂ ਨੂੰ ਖਤਰੇ ਹੁੰਦੇ ਆ? ਇੱਕ ਤਾਂ ਜੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿਹਾ ਕਿ ਜਿਹੜੇ ਜੀ ਬਲਵੰਤ ਸਿੰਘ ਆਨੰਦਗੜ੍ਹ ਤੋਂ ਸਿਕਿਉਰਿਟੀ ਵਾਪਸ ਲਈ, ਕਹਿੰਦੇ ਉਹ ਮੈਨੂੰ ਨਹੀਂ ਪਤਾ ਇਹਦੇ ਬਾਰੇ,
ਵੀ ਕੋਈ ਸਿਕਿਉਰਿਟੀ ਉਸ ਵਾਪਸ ਲਈ ਹੈ। ਜਿਹੜਾ ਗ੍ਰਹਿ ਮੰਤਰਾਲਾ ਹੈ ਜੀ, ਇਹ ਉਹਦੇ ਹੱਥ 'ਚ ਹੁੰਦਾ ਜੀ ਸਾਰਾ ਕੁਝ, ਕਿਸੇ ਨੂੰ ਸਿਕਿਉਰਿਟੀ ਦੇਣੀ ਜਾਂ ਵਾਪਸ ਜਿਹੜੀ ਉਹ ਤੋਂ ਲੈਣੀ। ਤੇ ਇਹ ਗ੍ਰਹਿ ਮੰਤਰਾਲਾ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਕੋਲੇ ਹੈ ਜੀ। ਤੋ ਉਹਨਾਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਦਾ ਮਹਿਕਮਾ ਜਿਹੜਾ ਜੀ ਉਹ ਕੀ ਕਰ ਰਿਹਾ, ਉਹਨਾਂ ਦਾ ਮੰਤਰਾਲਾ ਜਿਹੜਾ ਕੀ ਕਰ ਰਿਹਾ, ਕਿਹਨੂੰ ਸਿਕਿਉਰਿਟੀ ਦੇ ਰਿਹਾ, ਕਿਹਦੇ ਤੋਂ ਵਾਪਸ ਲੈ ਰਿਹਾ। ਇਹ ਅਣਜਾਣਪੁਣੇ ਵਾਲੀ ਕਹਾਣੀ ਜਿਹੜੀ ਸ਼ਾਇਦ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਤੋਂ ਸਿੱਖੀ ਹੈ ਜੀ, ਕਿ ਹਰੇਕ ਗੱਲ ਦੇ ਵਾਸਤੇ ਕਹਿ ਦਿਓ ਕਿ ਮੈਨੂੰ ਤਾਂ ਇਹਦੇ ਵਾਸਤੇ ਕੁਝ ਪਤਾ ਨਹੀਂ। ਜਿਹੜੇ ਬਲਵੰਤ ਸਿੰਘ ਆਨੰਦਗੜ੍ਹ ਨੇ, ਉਹਨਾਂ ਨੇ ਇਹ ਕਿਹਾ ਜੀ ਕਿ ਨਾਨਕਸ਼ਾਹੀ ਕੈਲੰਡਰ ਦੇ ਮਾਮਲੇ ਦੇ ਉੱਤੇ ਉਹ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ ਨਹੀਂ ਦੀ, ਔਰ ਆਪਣੀ ਸਟੈਂਡ ਦੇ ਉੱਤੇ ਜਿਹੜਾ ਪੂਰੇ ਤਰੀਕੇ ਨਾਲ ਉਹ ਕਾਇਮ ਰਹਿਣਗੇ। ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਇਸ ਗੱਲ ਦੀ ਬਹੁਤੀ ਪਰਵਾਹ ਨਹੀਂ ਹੈ ਕਿ ਉਹਨਾਂ ਦੀ ਸਿਕਿਉਰਿਟੀ ਜਿਹੜੀ ਹੈ ਜੀ ਉਹ ਵਾਪਸ ਲੈ ਲਈ ਗਈ ਹੈ, ਇਹਦੇ ਨਾਲ ਉਹਨਾਂ ਨੂੰ ਕੋਈ ਜਿਹੜਾ ਫਰਕ ਜਿਹੜਾ ਉਹ ਨਹੀਂ, ਉਹਨਾਂ ਨੇ ਕਿਹਾ ਕਿ ਪੈਂਦਾ। ਪੰਜਾਬ ਸਰਕਾਰ ਨੇ ਆਨੰਦਗੜ੍ਹ ਦੀ ਸੁਰੱਖਿਆ ਜਿਹੜੀ ਸੀ ਉਹ ਵਾਪਸ ਜਿਹੜੀ ਉਹ ਲੈ ਲਈ ਸੀਗੀ। ਉਹ ਮੂਲ ਨਾਨਕਸ਼ਾਹੀ ਕੈਲੰਡਰ ਦੇ ਹੱਕ ਦੇ ਵਿੱਚ ਨੇ। ਪਿਛਲੇ ਦਿਨੀ ਅਸਲ ਦੇ ਵਿੱਚ ਉਹਨਾਂ ਨੇ ਜਿਹੜਾ ਸਿਮਰਨਜੀਤ ਸਿੰਘ ਮਾਨ ਦੀ ਤਾਰੀਫ ਕੀਤੀ ਸੀਗੀ ਕਿ ਉਹ ਠੀਕ ਨੇ, ਔਰ ਜਿਹੜੀ ਖਾਲਿਸਤਾਨ ਦੀ ਉਹਨਾਂ ਦੀ ਮੰਗ ਸੀ ਉਹਦੇ ਹੱਕ ਦੇ ਵਿੱਚ ਭੁਗਤੇ ਸੀਗੇ। ਇਹ ਯੂਨਾਈਟਿਡ ਅਕਾਲੀ ਦਲ ਜਿਹੜਾ ਜੀ ਉਹਦੇ ਵਿਰੋਧ ਦੇ ਵਿੱਚ ਜਾਂਦਾ, ਕਿਉਂਕਿ ਉਹਨਾਂ ਨੇ ਸਿਮਰਨਜੀਤ ਸਿੰਘ ਮਾਨ ਜਿਹੜਾ ਸੀਗਾ ਜੀ ਉਹਨੂੰ ਪਾਸੇ ਕਰਕੇ ਬਾਕੀ ਜਿਹੜੇ ਉਹ ਇਕੱਠੇ ਹੋਏ ਸਨ। ਸੋ ਇਹ ਜਿਹੜੀ ਸਿਆਸਤ ਚੱਲ ਰਹੀ ਹੈ ਸਾਰੀ ਦੀ ਸਾਰੀ ਉਹੀ ਆ। ਇਹ ਨਹੀਂ ਸਮਝ ਆਉਂਦੀ ਜੀ ਕਿ ਆਨੰਦਗੜ੍ਹ ਹੋਰੀ ਜਿਹੜੇ ਆ ਉਹ ਪੋਲ ਕਦੋਂ ਖੋਲਣਗੇ। ਕਈ ਸਾਲ ਹੋ ਗਏ ਜੀ ਉਹਨਾਂ ਦੇ ਮੂੰਹੋਂ ਵੀ ਸੁਣਦੇ ਆ ਜਦੋਂ ਕਿ ਮੈਂ ਪੋਲ ਜਿਹੜੇ ਆ ਉਹ ਖੋਲ ਦਊਂਗਾ, ਫਿਰ ਉਹਨਾਂ ਨੂੰ ਸਿਕਿਉਰਿਟੀ ਦੇਣ ਦੀ ਆ ਉਹ ਫਿਰ ਪੋਲ ਜਿਹੜੇ ਨੇ ਉਹ ਚੁੱਪ ਕਰ ਜਾਂਦੇ ਨੇ, ਉਹ ਪੋਲ ਫਿਰ ਨਹੀਂ ਖੋਲਦੇ। ਤਾਂ ਦੇਖਦੇ ਆ ਜੀ ਕਿ ਹੁਣ ਇਹ ਪੋਲ ਖੋਲਣ ਵੱਲ ਨੂੰ ਉਹ ਕਦੋਂ ਕੋਈ ਜਿਹੜਾ ਜੀ ਤੁਰਦੇ ਨੇ। ਪੰਜਾਬ ਦੇ ਵਿੱਚ ਜਿਹੜੀ ਇਹ ਖਿਚੜੀ ਰਿੰਨੀ ਜਾ ਰਹੀ ਆ ਸਾਰੀ ਜਿਹੜੀ ਨਵੀਂ ਸਿਆਸਤ ਵਾਲੀ, ਮੇਰਾ ਖਿਆਲ ਇਹ ਕਈ ਨਵੀਆਂ ਸਮੀਕਰਨਾਂ ਜਿਹੜੀਆਂ ਉਹ ਉਹਨਾਂ ਨੂੰ ਜਨਮ ਦੇ ਰਹੀ ਆ, ਜਿਨ੍ਹਾਂ ਦੇ ਵਿੱਚੋਂ ਕਿ ਪੰਜਾਬ ਜਿਹੜਾ ਜੀ ਉਹ ਸੇਕੇ ਦੇ ਵਿੱਚ ਆਊਗਾ ਜੀ ਕੁਛ ਨਾ ਕੁਛ। ਜਿਸ ਤਰੀਕੇ ਦਾ ਇਹ ਸਾਰਾ ਕੁਛ ਪਰਦੇ ਦੇ ਪਿੱਛੇ ਰਿੱਝਣਾ ਸ਼ੁਰੂ ਹੋਇਆ ਤੇ ਹੌਲੀ ਹੌਲੀ ਇਹ ਬਾਹਰ ਜਿਹੜਾ ਨਾ ਜੀ ਉਹ ਆਉਣਾ ਸ਼ੁਰੂ ਹੋਇਆ। ਅੱਗੇ ਪਹਿਲਾਂ ਲੋਕਾਂ ਨੂੰ ਪਤਾ ਨਹੀਂ ਸੀ ਲੱਗਦਾ ਹੁੰਦਾ, ਪਰ ਇਹ ਤਾਂ ਸੋਸ਼ਲ ਮੀਡੀਆ ਜਿਹੜਾ ਜੀ ਉਹ ਜ਼ਿੰਦਾਬਾਦ ਹੈ, ਜਿਹਦੇ ਕਰਕੇ ਇਹ ਹੁਣ ਕਾਫੀ ਕੁਛ ਲੋਕ ਜਿਹੜੇ ਉਹ ਜਾਣਨ ਲੱਗੇ ਨੇ। ਪਰ ਇਉਂ ਆ ਜੀ ਕਿ ਸੋਸ਼ਲ ਮੀਡੀਆ ਦੇ ਉੱਤੇ ਹਰ ਬੰਦਾ ਨਹੀਂ ਨਾ ਹੈਗਾ ਜੀ, ਇਸ ਕਰਕੇ ਮਾਤੜਾ ਨੂੰ ਅਜੇ ਵੀ ਜਿਹੜਾ ਉਹ ਪਤਾ ਨਹੀਂ ਲੱਗਦਾ ਕਿ ਉਹਨਾਂ ਦਾ ਕਦੋਂ ਸੌਦਾ, ਕਿਹੜੇ ਤਰੀਕੇ ਦੇ ਨਾਲ ਸੌਦਾ ਜਿਹੜਾ ਕਰ ਜਾਂਦਾ ਕੋਈ, ਔਰ ਕਿੱਥੇ ਇਹ ਜਿਹੜੇ ਜੀ ਲੋਕ ਉਹਨਾਂ ਨੂੰ ਵੇਚ ਜਾਂਦੇ ਨੇ ਵੋਟਾਂ ਦੀ ਖਾਤਰ ਜੀ। ਤੇ ਅੱਗੇ ਜੀ ਇਹਨਾਂ ਦੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਨਹੀਂ ਬਠਿੰਡਾ ਵਿੱਚ ਰੱਖਿਆ ਸੀ, ਤੇ ਜਿਹੜਾ ਬਠਿੰਡਾ ਦੇ ਵਿੱਚ ਸਮਾਗਮ ਰੱਖਿਆ ਸੀ ਉਸ ਦੇ ਵਿੱਚ ਵੀ ਕਹਿੰਦੇ ਵੀ 9 ਮਾਸ ਦਾ ਰਿਸ਼ਤਾ ਹੈ ਜਿਹੜਾ ਉਹ ਟੁੱਟਦਾ ਨਜ਼ਰ ਆਇਆ। ਇਹ ਐਕਚੁਅਲੀ ਉੱਥੇ ਇੱਕ ਟ੍ਰੇਨ ਸ਼ੁਰੂ ਹੋਈ ਹੈ ਜੀ ਬਠਿੰਡੇ ਤੋਂ ਦਿੱਲੀ ਤੱਕ, ਜਿਹੜੀ ਸ਼ਤਾਬਦੀ ਆ ਉਹਨੂੰ ਹਰੀ ਝੰਡੀ ਦੇਣੀ ਸੀਗੀ। ਸੋ ਆਪਾਂ ਜਿਹੜੀ ਕੱਲ ਵੀ ਗੱਲ ਕੀਤੀ ਸੀ ਕਿ ਜਿਹੜਾ ਮੋਹ ਭੰਗ ਤਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਵੀ ਹੋ ਗਿਆ ਜੀ ਮੋਦੀ ਤੋਂ। ਉਹ ਹੁਣ ਮੋਦੀ ਹੋਰਾਂ ਨੂੰ ਇਹ ਕਹਿ ਰਹੇ ਨੇ ਕਿ 10-10 ਸਫ਼ਿਆਂ ਦੇ ਜਿਹੜੇ ਨੋਟ ਪੜ੍ਹ ਕੇ ਕੋਈ ਜਿਹੜਾ ਜੀ ਸੂਬਿਆਂ ਦੀ ਤਰੱਕੀ ਥੋੜ੍ਹੀ ਹੋ ਸਕਦੀ ਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਤਰੀਕਾ ਨਹੀਂ ਗਾ ਕੋਈ ਵੀ ਜਿਹੜਾ ਜੀ ਕੰਮ ਕਰਨ ਦਾ ਪ੍ਰਧਾਨ ਮੰਤਰੀ ਦਾ, ਇਹ ਤਰੀਕਾ ਗਲਤ ਹੈ। ਤੋ ਹੁਣ ਇਹ ਆ ਜੀ ਕਿ ਹੌਲੀ ਹੌਲੀ ਸਹੀ ਅਕਾਲੀ ਦਲ ਦੀ ਵੀ ਜਿਹੜੀ ਬਿੱਲੀ ਆ ਉਹ ਥੈਲੇ ਤੋਂ ਬਾਹਰ ਆ ਰਹੀ ਹੈ ਕਿ ਉਹਨੇ ਵਿਰੋਧ ਜਿਹੜਾ ਜੀ ਓਪਨਲੀ ਹੁਣ ਕਰਨਾ ਸ਼ੁਰੂ ਕਰ ਦਿੱਤਾ ਬੀਜੇਪੀ ਦਾ। ਬੀਜੇਪੀ ਵਾਲੇ ਤਾਂ ਪਹਿਲਾਂ ਹੀ ਕਰ ਰਹੇ ਨੇ ਵਿਰੋਧ। ਜਿਹੜਾ ਉੱਥੇ ਇਸ਼ਤਿਹਾਰ ਵਗੈਰਾ ਲਾਏ ਗਏ ਜੀ ਉਹਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਦੇ ਆਗੂ ਜਿਹੜੇ ਸੀ ਉਹਨਾਂ ਨੂੰ ਇਸ਼ਤਿਹਾਰ ਨਿਕਾਲਾ ਦੇ ਦਿੱਤਾ ਜੀ। ਇਹਦੇ ਵਿੱਚ ਜਿਹੜਾ ਜੀ ਨਾ ਤਾਂ ਰੇਲ ਮੰਤਰੀ ਦੀ ਫੋਟੋ ਲਾਈ ਹੈ, ਨਾ ਪ੍ਰਧਾਨ ਮੰਤਰੀ ਦੀ ਜਿਹੜੀ ਆ ਉਹ ਫੋਟੋ ਲਾਈ ਹੈ। ਸਾਰੇ ਦਾ ਸਾਰਾ ਜਿਹੜਾ ਕ੍ਰੈਡਿਟ ਸੀਗਾ ਉਹ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਜਿਹੜਾ ਉਹ ਲੈਣ ਦੀ ਕੋਸ਼ਿਸ਼ ਕੀਤੀ ਹੈ। ਇਹਦੇ ਤੋਂ ਬੀਜੇਪੀ ਵਾਲੇ ਨਾਰਾਜ਼ ਹੋ ਗਏ ਜੀ। ਉਹ ਜਿਹੜੀ ਜਦੋਂ ਹਰੀ ਝੰਡੀ ਦਿਖਾਈ ਗਈ ਉੱਥੇ ਉਹ ਪਹੁੰਚੇ ਨਹੀਂ ਗਏ ਜੀ, ਔਰ ਉਹਨਾਂ ਨੇ ਕਿਹਾ ਕਿ ਅਸੀਂ ਬਾਈਕਾਟ ਤਾਂ ਕਰਕੇ ਕਰ ਰਹੇ ਹਾਂ ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਟੋਟਲੀ ਇਗਨੋਰ ਜਿਹੜਾ ਜੀ ਇਸ ਸਮਾਗਮ ਦੇ ਵਿੱਚੋਂ ਕੀਤਾ ਗਿਆ। ਜਦੋਂ ਕਿ ਅਕਾਲੀ ਦਲ ਦੇ ਸਰੂਪ ਚੰਦ ਸਿੰਗਲਾ ਕਹਿੰਦੇ ਨੇ ਕਿ ਅਸੀਂ ਸੱਦਾ ਪੱਤਰ ਦੇ ਦਿੱਤਾ ਸੀਗਾ, ਜੇ ਕੋਈ ਆਪਣੇ ਕੰਮਕਾਰ ਦੀ ਵਜ੍ਹਾ ਕਰਕੇ ਨਹੀਂ ਆਏ ਤੇ ਇਹ ਉਹਨਾਂ ਦੀ ਮਰਜ਼ੀ ਹੈ, ਜਿਹੜਾ ਨਹੀਂ ਆਉਣਾ ਉਹ ਕਿਸੇ ਕੰਮਕਾਰ ਕਰਕੇ ਨਹੀਂ ਆਏ ਹੋ ਸਕਦੇ। ਪਰ ਜਿਹੜੀਆਂ ਤਰੇੜਾਂ ਨੇ ਉਹ ਬਿਲਕੁਲ ਕਲੀਅਰ ਜਿਹੜੀਆਂ ਜੀ ਉਹ ਦਿਸੀਆਂ ਬਠਿੰਡੇ ਦੇ ਵਿੱਚ ਵੀ ਅਕਾਲੀ ਬੀਜੇਪੀ ਦੇ ਵਿਚਾਲੇ। ਬੀਜੇਪੀ ਨੇ ਮੁਕੰਮਲ ਰੂਪ ਦੇ ਵਿੱਚ ਇਹ ਸਮਾਗਮ ਦਾ ਜਿਹੜਾ ਸੀਗਾ ਉਹ ਬਾਈਕਾਟ ਕੀਤਾ, ਔਰ ਹਰਸਿਮਰਤ ਕੌਰ ਬਾਦਲ ਹੋਰੀ ਜਿਹੜੇ ਸਨ ਉਹ ਅਕਾਲੀ ਦਲ ਦੀ ਤਰਫੋਂ ਜਿਹੜਾ ਜੀ ਅਕਾਲੀ ਦਲ ਦਾ ਸਮਾਗਮ ਜਿਹੜਾ ਸੀ ਇਹ ਹੋ ਕੇ ਰਹਿ ਗਿਆ। ਔਰ ਬਹੁਤਾ ਇਤਰਾਜ਼ ਜਿਹੜਾ ਜੀ ਬੀਜੇਪੀ ਵਾਲਿਆਂ ਨੂੰ ਇਹ ਹੈ ਕਿ ਨਰਿੰਦਰ ਮੋਦੀ ਹੋਰਾਂ ਦੀ ਫੋਟੋ ਜਿਹੜੀ ਆ ਉਹ ਇਸ਼ਤਿਹਾਰਾਂ ਦੇ ਉੱਤੇ ਕਿਉਂ ਨਹੀਂ ਲਾਈ। ਔਰ ਦਿੱਲੀ ਬਠਿੰਡਾ ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈਸ ਜਿਹੜੀ ਹੈ ਜੀ ਇਹ ਹਫ਼ਤੇ ਦੇ ਵਿੱਚ 2 ਵਾਰ ਜਿਹੜੀ ਹੈ ਜੀ ਉਹ ਚੱਲਿਆ ਕਰੂਗੀ, ਸੋਮਵਾਰ ਤੇ ਸ਼ਨੀਚਰਵਾਰ ਨੂੰ ਦੋਵੇਂ ਪਾਸਿਆਂ ਤੋਂ ਇਹ ਜਿਹੜੀ ਹੈ ਜੀ ਉਹ ਚੱਲਿਆ ਕਰੂਗੀ। ਅੱਜ ਜੀ ਫੋਟੋ ਦੀ ਗੱਲ ਕੀਤੀ ਆ, ਫੋਟੋ ਤਾਂ ਕਾਫੀ ਟਾਈਮ ਤੋਂ ਗਾਇਬ ਹੋਣ ਨੂੰ ਫਿਰਦੀ ਸੀ, ਹੋ ਗਈ। ਅਤੇ ਅੱਗੇ ਜੀ ਜਿਹੜੀ ਰਾਜ ਸਭਾ ਦਾ ਕੰਮ ਆ ਕਹਿੰਦੇ ਬਿਲਕੁਲ ਠੱਪ ਰਿਹਾ ਧਰਮ ਪਰਿਵਰਤਨ ਦੇ ਮੁੱਦੇ ਤੇ।
ਜੀ ਰਾਜ ਸਭਾ ਜਿਹੜੀ ਹੈ ਜੀ ਉਹ ਨਹੀਂ ਚੱਲਣ ਦਿੱਤੀ ਜਾ ਰਹੀ ਵਿਰੋਧੀ ਧਿਰ ਦੇ ਵੱਲੋਂ। ਐਕਚੁਅਲੀ ਲੰਚ ਤੋਂ ਪਹਿਲਾਂ ਕੱਲ ਨਰਿੰਦਰ ਮੋਦੀ ਹੋਰੀ ਰਾਜ ਸਭਾ ਦੇ ਵਿੱਚ ਆਏ, ਰੌਲਾ ਰੱਪਾ ਪੈਂਦਾ ਰਿਹਾ। ਰਾਜ ਸਭਾ ਦੇ ਵਿੱਚ ਜਿਹੜੇ ਵਿਰੋਧੀ ਧਿਰ ਆ ਜੀ ਉਹ ਇਸ ਗੱਲ ਦੀ ਮੰਗ ਦੇ ਉੱਤੇ ਅੜੀ ਹੋਈ ਹੈ ਕਿ ਜਿਹੜਾ ਧਰਮ ਪਰਿਵਰਤਨ ਵਾਲਾ ਮੁੱਦਾ ਉਸ ਮਾਮਲੇ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਬਿਆਨ ਦੇਣ। ਇਦੋਂ ਘੱਟ ਵਿਰੋਧੀ ਧਿਰ ਨੂੰ ਮਨਜ਼ੂਰ ਨਹੀਂ ਹੈ। ਲੰਚ ਤੋਂ ਬਾਅਦ ਉਹਨਾਂ ਨੇ ਸੋਚਿਆ ਸ਼ਾਇਦ ਇਹਦੇ ਉੱਤੇ ਬਹਿਸ ਜਿਹੜੀ ਅੱਗੇ ਛਿੜੂਗੀ, ਪਰ ਨਰਿੰਦਰ ਮੋਦੀ ਹੋਰੀ ਆਏ ਨਹੀਂ ਮੁੜ ਕੇ ਰਾਜ ਸਭਾ ਦੇ ਵਿੱਚ। ਤੋ ਰੌਲਾ ਰੱਪਾ ਫੇਰ ਪੈਂਦਾ ਰਿਹਾ ਕਿ ਜੇ ਉਹ ਆਏ ਸੀ ਤਾਂ ਬਿਆਨ ਕਿਉਂ ਨਹੀਂ ਦੇ ਕੇ ਗਏ ਜੀ। ਸੋ ਇਹ ਕਾਰਵਾਈ ਜਿਹੜੀ ਆ ਉਹ ਚੱਲੀ ਨਹੀਂ। 23 ਤੱਕ ਜਿਹੜੀ ਹੈ ਜੀ ਪਾਰਲੀਮੈਂਟ ਚੱਲਣੀ ਆ, ਰਾਜ ਸਭਾ ਲੋਕ ਸਭਾ ਜਿਹੜੀ ਹੈ ਜੀ। ਸੋ ਇਸ ਵਾਰੀ ਤਾਂ ਜਿਹੜਾ ਜੀ ਇਹ ਘਰ ਵਾਪਸੀ ਵਾਲਾ ਜਿਹੜਾ ਮੁੱਦਾ ਸੀਗਾ ਉਹੀ ਤਕਰੀਬਨ ਬਹੁਤੇ ਦਿਨ ਜਿਹੜੇ ਆ ਜੀ ਉਹ ਖਾ ਗਿਆ। ਪਤਾ ਨਹੀਂ ਅੜੀ ਕਾਹਦੀ ਜਿਹੜੀ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ। ਜੇ ਇੱਕ ਪਾਸੇ ਇਹ ਕਿਹਾ ਜਾ ਰਿਹਾ ਕਿ ਗਲਤ ਹੈ ਜਿਹੜਾ ਧਰਮ ਪਰਿਵਰਤਨ ਕਰਾਉਣਾ ਜਾਂ ਘਰ ਵਾਪਸੀ ਵਾਲਾ, ਤਾਂ ਫਿਰ ਇਹਦੇ ਉੱਤੇ ਪ੍ਰਧਾਨ ਮੰਤਰੀ ਨੂੰ ਤਕਲੀਫ ਕੀ ਹੈ ਜੀ ਕਿ ਉਹ ਬਿਆਨ ਕਿਉਂ ਨਹੀਂ ਦੇ ਸਕਦੇ ਇਸ ਮਾਮਲੇ ਦੇ ਉੱਤੇ। ਜੇ ਉਹ ਚਾਹਣ ਕਿ ਇਹ ਜਿਹੜਾ ਸ਼ਾਂਤੀ ਦੇ ਨਾਲ ਚੱਲੇ ਜਿਹੜਾ ਰਾਜ ਸਭਾ ਤੇ ਲੋਕ ਸਭਾ ਦਾ, ਤੇ ਬਿਆਨ ਇਹਦੇ ਉੱਤੇ ਜਿਹੜਾ ਉਹ ਦੇ ਦੇਣਾ ਚਾਹੀਦਾ ਸੀਗਾ। ਪਰ ਸ਼ਾਇਦ ਭਾਰਤੀ ਜਨਤਾ ਪਾਰਟੀ ਵੀ ਸੋਚਦੀ ਹੈ ਜੀ ਕਿ ਇਹ ਮਾਮਲਾ ਜਿੰਨਾ ਕੁ ਭਖੀ ਜਾਵੇ ਚੰਗਾ, ਕਿਉਂਕਿ ਉਹਦੇ ਹੱਕ ਦੇ ਵਿੱਚ ਇਸ ਕਰਕੇ ਆ ਕਿ ਜਿਹੜੇ ਅਹਿਮ ਮੁੱਦੇ ਨੇ ਉੱਥੋਂ ਧਿਆਨ ਜਿਹੜਾ ਜੀ ਸਾਈਡ ਲਾਈਨ ਹੋਇਆ ਜੀ ਬਹੁਤਿਆਂ ਦਾ। ਤੇ ਜੀ ਇੱਕ ਸਵਾਲ ਮੇਰਾ ਹੋ ਰਿਹਾ ਕਿ ਨਸ਼ੇ ਦਾ ਜਿਹੜੇ ਕੇਂਦਰ ਆ ਕਿੰਨੇ ਕੁ ਖੁੱਲ ਚੁੱਕੇ ਆ, ਕਿੰਨੇ ਕੁ ਨੌਜਵਾਨ ਆ, ਕਿੰਨਿਆਂ ਕੁ ਨੇ ਛੱਡਿਆ ਆ, ਜਾਂ ਉਹ ਚੁੱਪ ਚਪੀਤੇ ਹੀ ਮਰ ਰਹੇ ਆ? ਨਹੀਂ, ਨਸ਼ਾ ਛਡਾਊ ਸੈਂਟਰ ਜਿਹੜੇ ਨੇ ਜੀ ਉਹ ਤਾਂ ਫਲੋਪ ਨੇ ਪੰਜਾਬ ਦੇ ਵਿੱਚ ਇਸ ਵੇਲੇ। ਜਿਹੜੇ ਸਰਕਾਰੀ ਤੌਰ ਦੇ ਉੱਤੇ ਚੱਲ ਰਹੇ ਨੇ, ਸਹੀ ਪੁੱਛੋ ਤਾਂ ਜੀ ਜਿਹੜੇ ਗੈਰ ਸਰਕਾਰੀ ਤੌਰ ਦੇ ਉੱਤੇ ਚੱਲ ਰਹੇ ਨੇ ਕੰਮ, ਉਹ ਵੀ ਕੁਝ ਨਹੀਂ ਕਰ ਰਹੇ। ਇਹ ਤਾਂ ਬੁੱਚੜਖਾਨੇ ਨੇ ਜੀ ਜਿਹੜੇ ਗੈਰ ਸਰਕਾਰੀ ਨੇ। ਬੁੱਚੜਖਾਨੇ ਇਸ ਕਰਕੇ ਜੀ ਜਿਹੜੇ ਲੋਕ ਇਹਨਾਂ ਨੂੰ ਚਲਾਉਂਦੇ ਨੇ, ਇੱਕ ਤਾਂ ਉਹ ਅਣਅਧਿਕਾਰਤ ਨੇ ਜੀ, ਉਹ ਕੁਆਲੀਫਾਈ ਨਹੀਂ ਹੈਗੇ ਇਹੋ ਜਿਹੇ ਜਿਹੜੇ ਸੈਂਟਰਾਂ ਨੂੰ ਚਲਾਉਣ ਲਈ। ਉਹ ਕੀ ਕਰਦੇ ਨੇ, ਜਿਹੜਾ ਕੋਈ ਮੁੰਡਾ ਨਸ਼ਾ ਕਰਦਾ ਜੀ ਉਹਦੇ ਪਰਿਵਾਰ ਨੇ ਉਹਨਾਂ ਤੱਕ ਅਪਰੋਚ ਕੀਤੀ, ਉਹ ਫਿਰ ਲੱਗਦਾ ਹੁੰਦੇ ਨੇ ਕਿ ਕਿੰਨੇ ਕੁ ਪੈਸੇ ਜਿਹੜੇ ਨੇ ਉਹ ਮਹੀਨੇ ਦੇ ਉਹਨਾਂ ਨੇ ਲੈਣੇ ਨੇ। ਫਿਰ ਮੁੰਡਾ ਜਿਹੜਾ ਨਸ਼ਾ ਵਗੈਰਾ ਕਰਦਾ ਜੀ ਉਹਨੂੰ ਨੂੜ ਕੇ ਚੁੱਕ ਲਿਆ ਜਾਂਦਾ, ਹੱਥ ਪੈਰ ਉਹਦੇ ਬੰਨ੍ਹ ਕੇ ਉੱਥੇ ਨਸ਼ਾ ਛਡਾਊ ਸੈਂਟਰ ਦੇ ਵਿੱਚ ਉਹਨੂੰ ਤਾੜ ਦਿੱਤਾ ਜਾਂਦਾ। ਉਹਨੂੰ ਥੋੜ੍ਹੀ ਬਹੁਤੀ ਰੋਟੀ ਜਿਹੜੀ ਦਿੱਤੀ ਜਾਂਦੀ ਹੈ, ਉਹਦੀ ਕੁੱਟਮਾਰ ਬਹੁਤ ਬੁਰੇ ਤਰੀਕੇ ਦੇ ਨਾਲ ਜਿਹੜੀ ਹੈ ਜੀ ਉਹ ਕੀਤੀ ਜਾਂਦੀ ਹੈ। ਉਹ ਡਾਂਡਾ ਮਾਰਦਾ, ਚੀਕਾਂ ਜਿਹੜੀਆਂ ਜੀ ਉੱਥੇ ਮਾਰਦਾ ਕਿ ਉਹਨੂੰ ਕਿਸੇ ਤਰੀਕੇ ਨਾਲ ਛਡਾਇਆ ਜਾਵੇ। ਇੱਕ ਤਾਂ ਕੁੱਟ, ਦੂਜਾ ਜਦੋਂ ਨਸ਼ਾ ਨਹੀਂ ਮਿਲਦਾ ਫਿਰ ਉਹਦੀ ਜਿਹੜੀ ਹਾਲਤ ਹੈ ਨਾ ਜੀ ਉਹ ਬਹੁਤ ਬੁਰੀ ਹੁੰਦੀ ਹੈ। ਸੋ ਉੱਥੇ ਜੇ ਕਿਤੇ ਕਿਸੇ ਨੇ ਨਸ਼ਾ ਛਡਾਊ ਸੈਂਟਰ ਦੇਖਿਆ ਹੋਵੇ ਤਾਂ ਕੰਨਾਂ ਨੂੰ ਹੱਥ ਲਾਊਗਾ ਜੀ ਕਿ ਮੁੜ ਕੇ ਉਹਨੇ ਇਸ ਪਾਸੇ ਵੱਲ ਨੂੰ ਨਹੀਂ ਲੰਘਣਾ ਜੀ। ਫਲੋਪ ਇਸ ਕਰਕੇ ਮੈਂ ਕਹਿੰਦਾ ਕਿ ਜਿੰਨੀ ਦੇਰ ਉੱਥੇ ਉਹਨਾਂ ਨੂੰ ਤਾੜ ਕੇ ਰੱਖਿਆ ਜਾਂਦਾ ਉਹ ਉੱਥੇ ਜਿਹੜਾ ਜੀ ਰਹਿੰਦੇ ਨੇ, ਤੇ ਉਦੋਂ ਬਾਅਦ ਜਦੋਂ ਬਾਹਰ ਆਉਂਦੇ ਨੇ, ਜਦੋਂ ਕਹਿੰਦੇ ਜੀ ਛੱਡ ਗਿਆ 15 ਦਿਨ ਜਾਂ ਹੁਣ 20 ਦਿਨ ਹੋ ਗਏ ਇਹਨੂੰ ਕੀਤੇ ਨੂੰ, ਹੁਣ ਲੋੜ ਨਹੀਂ, ਬਾਹਰ ਆਉਂਦਾ ਉਹ ਸਭ ਤੋਂ ਪਹਿਲਾਂ ਨਸ਼ਾ ਲੈਣ ਹੀ ਜਾਂਦਾ ਜੀ, ਫਿਰ ਉਸ ਪਾਸੇ ਵੱਲ ਤੁਰ ਜਾਂਦਾ। ਇਹ ਤਰੀਕਾ ਨਹੀਂ ਹੈ ਨਸ਼ਾ ਛਡਾਊ ਸੈਂਟਰਾਂ ਦੇ ਵਿੱਚ। ਇੱਦਾਂ ਜਿਹੜੇ ਜੀ ਨਸ਼ੇ ਨਹੀਂ ਛੁਡਵਾਏ ਜਾ ਸਕਦੇ। ਇੱਕ ਤਾਂ ਜਿਨ੍ਹਾਂ ਦੇ ਹੱਡਾਂ ਦੇ ਵਿੱਚ ਵੜ ਗਿਆ ਜੀ ਬਹੁਤ ਔਖਾ ਹੈ। ਕਾਉਂਸਲਿੰਗ ਜਿਹੜੀ ਆ ਜੀ ਉਹ ਬੜੀ ਜ਼ਰੂਰੀ ਹੈ, ਪਰ ਪੰਜਾਬ ਸਰਕਾਰ ਨੂੰ ਜਿਹੜੇ ਕਾਉਂਸਲਿੰਗ ਦੇ ਵਾਸਤੇ ਮਨੋ ਰੋਗਾਂ ਦੇ ਮਾਹਰ ਆ ਉਹ ਨਹੀਂ ਲੱਭੇ ਜੀ। ਉਹਨੇ ਅਖਬਾਰਾਂ ਦੇ ਵਿੱਚ ਵੀ ਇਸ਼ਤਿਹਾਰ ਜਿਹੜੇ ਦੇ ਕੇ ਦੇਖ ਲਿਆ ਦੂਜੇ ਸੂਬਿਆਂ ਤੋਂ, ਦੂਜੇ ਸੂਬਿਆਂ ਵਾਲੇ ਇੱਥੇ ਆ ਕੇ ਕੰਮ ਕਰਨ ਲਈ ਤਿਆਰ ਨਹੀਂ। ਉਹਦਾ ਰੀਜ਼ਨ ਇਹ ਹੈ, ਉਹ ਇਹ ਸਮਝਦੇ ਨੇ, ਜਿਹੜੇ ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ ਆ, ਕਿ ਦੂਜੇ ਸੂਬਿਆਂ ਵਾਲੇ ਸਮਝਦੇ ਨੇ ਕਿ ਜੇ ਤਨਖਾਹ ਇਹਨਾਂ ਕੋਲੇ ਚੌਕੀਦਾਰਾਂ ਵਾਸਤੇ ਹੈ ਨਹੀਂ ਗਿਆ ਤੇ ਮਨੋਰੋਗੀਆਂ ਨੂੰ ਜਿਹੜੀਆਂ ਤਨਖਾਹਾਂ ਕਿੱਥੋਂ ਦੇ ਦੇਣਗੇ। ਇਸ ਕਰਕੇ ਉਹਨਾਂ ਕੋਲੇ ਜਿਹੜਾ ਜੀ ਉਹ ਇੱਧਰ ਆਏ ਨਹੀਂ। ਪੰਜਾਬ ਦੇ ਵਿੱਚੋਂ ਮਨੋਰੋਗਾਂ ਦੇ ਜਿਹੜੇ ਮਾਹਰ ਨੇ ਉਹ ਮਿਲੇ ਨਹੀਂ। ਜਿੰਨੀ ਦੇਰ ਤੱਕ ਕਾਉਂਸਲਿੰਗ ਜਿਹੜੀ ਆ ਉਹ ਨਹੀਂ ਆਉਂਦੀ, ਉਨੀ ਦੇਰ ਤੱਕ ਇਸ ਮਾਮਲੇ ਦੇ ਉੱਤੇ ਕੁਝ ਵੀ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ। ਜੇ ਹਾਲਾਤ ਕਿਸੇ ਨੇ ਦੇਖਣੇ ਹੋਣ ਪਿੰਡਾਂ ਦੇ, ਤਾਂ ਇੱਥੇ ਇਹਨਾਂ ਦਿਨਾਂ ਦੇ ਵਿੱਚ ਆਉਂਦੇ ਨੇ ਤਾਂ ਆਉਣ ਜੀ, ਮੈਂ ਤੁਹਾਨੂੰ ਦਿਖਾ ਸਕਦਾ, ਤੁਹਾਡੇ ਕੰਨਾਂ ਨੂੰ ਹੱਥ ਜਿਹੜੇ ਲੱਗ ਜਾਣਗੇ। ਅਦਾਲਤਾਂ ਦੇ ਵਿੱਚ ਕਿਸੇ ਟਾਈਮ ਵਕੀਲਾਂ ਦੇ ਚੈਂਬਰਾਂ ਦੇ ਵਿੱਚ ਤੁਸੀਂ ਥੋੜਾ ਚਿਰ ਬੈਠ ਕੇ ਦੇਖੋ, ਪੇਰੈਂਟਸ ਜਿਹੜੇ ਆਉਂਦੇ ਨੇ ਉਹਨਾਂ ਦੇ ਵਿਚਾਰਿਆਂ ਦੇ ਹਾਲਾਤ ਕੀ ਨੇ ਜੀ। ਰੁਲਦੇ ਫਿਰਦੇ ਨੇ ਜਿਹੜੇ ਪੇਰੈਂਟਸ। ਮੈਨੂੰ ਕੱਲ ਹੀ ਕੋਈ ਦੱਸ ਰਿਹਾ ਸੀਗਾ ਕਿ ਉਹਨਾਂ ਦਾ ਮੁੰਡਾ ਜਿਹੜਾ ਸੀਗਾ ਜੀ ਤਕੜਾ ਘਰ ਦਾ ਸੀਗਾ, ਇੱਕੋ ਇੱਕ ਮੁੰਡਾ, ਉਹ ਜੇਲ੍ਹ ਦੇ ਵਿੱਚ ਸੀਗਾ। ਉਹਦੇ ਪਿਓ ਨੇ ਆਪ ਫੜਵਾ ਦਿੱਤਾ ਜੀ ਉਹਨੂੰ, ਪੁਲਿਸ ਨੂੰ ਕਹਿ ਕੇ ਕਿ ਜੇਲ੍ਹ ਦੇ ਵਿੱਚ ਜਿਹੜਾ ਜੀ ਇਹ ਠੀਕ ਰਹੂਗਾ ਥੋੜ੍ਹੀ ਦੇਰ। ਪਰ ਮਾਂ ਦੀ ਜਿਹੜੀ ਮਮਤਾ ਸੀ ਉਹ ਫਿਰ ਜ਼ਿਆਦਾ ਭਾਰੂ ਹੋ ਗਈ ਜੀ। ਉਹਨੂੰ ਜ਼ਮਾਨਤ ਤੇ ਬਾਹਰ ਲੈ ਆਂਦਾ। ਜ਼ਮਾਨਤ ਤੇ ਬਾਹਰ ਆਉਂਦਿਆਂ ਸਾਰ ਜਿਹੜਾ 20 ਦਿਨ ਬਾਅਦ ਆਇਆ ਜੀ, ਪਹਿਲਾਂ ਨਸ਼ਾ ਲੈ ਕੇ ਆਇਆ ਔਰ ਉਹਨੇ ਇਕੱਠਾ ਜਿਹੜਾ ਸੀਗਾ ਉਹ ਆਪਣੇ ਇੰਜੈਕਟ ਕਰ ਲਿਆ ਔਰ ਉਦੋਂ ਬਾਅਦ ਉਹ ਉੱਠਿਆ ਹੀ ਨਹੀਂ ਜੀ। ਆਉਂਦਾ ਸਾਰ ਜਿਹੜੀ ਉਹਦੀ ਡੈਥ ਹੋ ਗਈ। ਹੁਣ ਮਾਪੇ ਜਿਹੜੇ ਨੇ ਝੂਰ ਰਹੇ ਨੇ ਅਸੀਂ ਕਿਉਂ ਉਹਨੂੰ ਜੇਲ੍ਹ ਦੇ ਵਿੱਚੋਂ ਜਿਹੜਾ ਕੱਢ ਕੇ ਲਿਆਂਦਾ। ਇਹ ਇੱਕ ਮਾਪਿਆਂ ਦੀ ਕਹਾਣੀ ਨਹੀਂ ਹੈ ਜੀ, ਇਹ ਪੰਜਾਬ ਦੇ ਘਰ ਘਰ ਦੀ ਕਹਾਣੀ ਹੈ ਜੀ, ਘਰ ਘਰ ਦੀ।
ਜੀ ਬਿਲਕੁਲ, ਰੌਲਾ ਤਾਂ ਬਹੁਤ ਪਾਇਆ ਜਾ ਰਿਹਾ ਸੀਗਾ, ਪਰ ਜਿਹੜੇ ਹਾਲਾਤ ਆ ਬਹੁਤ ਖਰਾਬ ਹੈ। ਤੇ ਅਖੀਰ ਦੇ ਵਿੱਚ ਮੇਰਾ ਸਵਾਲ ਹੋਊਗਾ ਜੀ, ਜਗਦੇਵ ਸਿੰਘ ਜੱਸੋਵਾਲ ਦੀ ਸਿਹਤ ਆ ਉਹ ਕਹਿੰਦੇ ਗੰਭੀਰ ਹੁੰਦੀ ਜਾਂਦੀ ਆ। ਇਹ ਜਗਦੇਵ ਸਿੰਘ ਜੱਸੋਵਾਲ ਹੋਰੀ ਜਿਹੜੇ ਜੀ ਉਹ ਇਸ ਵੇਲੇ ਹਸਪੀਟਲ ਦੇ ਵਿੱਚ ਜੇਰੇ ਇਲਾਜ ਨੇ। ਡਾਕਟਰਸ ਦੇ ਦੱਸਣ ਦੇ ਮੁਤਾਬਕ ਇੱਕ ਤਾਂ ਜੀ ਉਹਨਾਂ ਦੇ ਗੁਰਦੇ ਤੇ ਮਿਹਦਾ ਜਿਹੜਾ ਜੀ ਉਹਦੀ ਬਿਮਾਰੀ ਤੋਂ ਉਹ ਪੀੜਤ ਨੇ। ਜਿਹੜੀ ਉਹਨਾਂ ਦੇ ਜਿਗਰ ਆ ਜੀ ਜਿਹੜਾ ਉਹਦੀ ਜਿਹੜਾ ਕੰਮਕਾਰ ਆ ਉਹ 20% ਜਿਹੜਾ ਉਹ ਰਹਿ ਗਿਆ, ਜਦੋਂ ਕਿ ਗੁਰਦਿਆਂ ਨੇ 95% ਕੰਮ ਕਰਨਾ ਜਿਹੜਾ ਉਹ ਬੰਦ ਕਰ ਦਿੱਤਾ ਸੀਗਾ। ਪਰ ਥੋੜੀ ਜਿਹੀ ਉਹਦੇ ਵਿੱਚ ਸੁਧਾਰ ਜਿਹੜਾ ਹੋਇਆ, ਪਰ ਡਾਕਟਰ ਇਹ ਕਹਿ ਰਹੇ ਨੇ ਕਿ ਪੀਲੀਏ ਤੋਂ ਉਹ ਬਹੁਤ ਜ਼ਿਆਦਾ ਉਹ ਪ੍ਰਭਾਵਿਤ ਨੇ। 8% ਤਕਰੀਬਨ ਹੈ ਜੀ ਉਹਨਾਂ ਨੂੰ ਪੀਲੀਆ, ਜਿਹੜਾ ਕਿ ਬਹੁਤ ਗੰਭੀਰ ਸਥਿਤੀ ਜਿਹੜੀ ਹੈ ਜੀ ਉਹ ਕਹੀ ਜਾ ਸਕਦੀ ਹੈ। ਉਹ ਬੋਲ ਨਹੀਂ ਪਾ ਰਹੇ ਇਸ ਵੇਲੇ, ਔਰ ਉਹਨਾਂ ਨੇ ਕੁਝ ਲਿਖ ਕੇ ਦੱਸਣ ਦੀ ਕੋਸ਼ਿਸ਼ ਕਹਿੰਦੇ ਕੀਤੀ, ਪਰ ਲਿਖਿਆ ਵੀ ਉਹਨਾਂ ਕੋਲੋਂ ਨਹੀਂ ਗਿਆ। ਡਾਕਟਰਸ ਦੇ ਦੱਸਣ ਦੇ ਮੁਤਾਬਕ ਉਹਨਾਂ ਦੀ ਹਾਲਤ ਜਿਹੜੀ ਹੈ ਜੀ ਉਹ ਬੇਹੱਦ ਗੰਭੀਰ ਹੈ ਜੀ। ਇਸ ਵੇਲੇ ਉਹ ICU ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਜੀ। ਜੀ ਤੇ ਜੀ ਅਖੀਰ ਦੇ ਵਿੱਚ ਅਜਨਾਮਾ ਕਿ ਇੱਧਰ ਭਖ ਪਈ ਪੰਜਾਬ ਦੀ ਰਾਜਨੀਤੀ, ਨਗਰ ਚੋਣਾਂ ਦਾ ਗੇੜ ਹੈ ਆਉਣ ਲੱਗਾ। ਇੱਧਰ ਭਖ ਪਈ ਪੰਜਾਬ ਦੀ ਰਾਜਨੀਤੀ, ਨਗਰ ਚੋਣਾਂ ਦਾ ਗੇੜ ਹੈ ਆਉਣ ਲੱਗਾ। ਲਿਆ ਚੁੱਕ ਅਮਰਿੰਦਰ ਨੇ ਬੈਗ ਬਸਤਾ, ਉਹ ਹੈ ਚਾਲੇ ਦੁਬਈ ਨੂੰ ਪਾਉਣ ਲੱਗਾ। ਰਾਜਾ ਰਾਜਿਆਂ ਵਾਂਗ ਪਿਆ ਮਜ਼ੇ ਮਾਣੂ, ਪਿੱਛੇ ਵੱਲ ਨਹੀਂ ਮੂੰਹ ਭਵਾਉਣ ਲੱਗਾ। ਮਗਰੋਂ ਬਾਦਲਾਂ ਦੀ ਲੱਗੀ ਮੌਜ ਹੋਣੀ, ਮੱਥਾ ਹੋਰ ਨਾ ਕੋਈ ਵੀ ਲਾਉਣ ਲੱਗਾ। ਟੱਕਰ ਲੈਣ ਨਾ ਜੋਗੇ ਹਨ ਕਾਂਗਰਸੀਏ, ਮਜਮਾ ਲੈਣਾ ਅਕਾਲੀਆਂ ਲੁੱਟਮੀਆਂ। ਟੱਕਰ ਲੈਣ ਨਾ ਜੋਗੇ ਹਨ ਕਾਂਗਰਸੀਏ, ਮਜਮਾ ਲੈਣਾ ਅਕਾਲੀਆਂ ਲੁੱਟਮੀਆਂ। ਜਦੋਂ ਤੀਕ ਕਪਤਾਨ ਨੇ ਘਰ ਆਉਣਾ, ਪੈ ਗਈ ਟੀਮ ਨੂੰ ਹੋਊਗੀ ਕੁੱਟਮੀਆਂ। ਜੀ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਸਾਡੇ ਨਾਲ ਜੁੜੇ ਬਲਤੇਜ ਪੰਨੂ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਉੱਥੇ ਖਬਰਾਂ ਦੇ ਵਿੱਚ ਕੀ ਸੱਚ ਲੁਕਿਆ ਹੁੰਦਾ ਹੈ। ਤੇ ਹੁਣ ਮੈਂ ਵੀ ਤੁਹਾਡੇ ਤੋਂ ਇਜਾਜ਼ਤ ਲਵਾਂਗੀ, ਕੱਲ ਨੂੰ ਫਿਰ ਮਿਲਾਂਗੇ ਜੀ। ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।